ਇਹ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦੇ ਪ੍ਰੋਗਰਾਮ ਦੇ ਵਿੱਚ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅਪਡੇਟ ਫਾਰਮਿੰਗ ਪ੍ਰੋਗਰਾਮ ਹਰ ਸ਼ਨੀਚਰਵਾਰ ਨੂੰ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ ਤੇ ਮੇਰੇ ਨਾਲ ਇਸ ਟਾਈਮ ਪੰਜਾਬੀ ਅਮਰੀਕਨ ਗਰੋਵਰ ਗਰੁੱਪ ਤੋਂ ਜੁੜ ਚੁੱਕੇ ਨੇ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ, ਰਾਜਕਰਨਬੀਰ ਜੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਮੇਸ਼ਾ ਚੜ੍ਹਦੀ ਕਲਾ ਚ ਰਹੋ। ਆਪਣੇ ਨਾਲ ਜਿੱਦਾਂ ਆਪਾਂ ਲਾਸਟ ਟਾਈਮ ਗੱਲਬਾਤ ਕੀਤੀ ਸੀ ਜਸਬੀਰ ਜੀ, ਵੀ ਐਲਮੰਡ ਬੋਰਡ ਦੇ ਲਈ ਤੇ ਵਾਲਨਟ ਬੋਰਡ ਦੇ ਲਈ ਜਿਹੜੇ ਦੋ ਪੰਜਾਬੀ ਨੌਜਵਾਨ ਇਸ ਬੋਰਡ ਦੇ ਵਿੱਚ ਮੈਂਬਰ ਬਣਨ ਦੇ ਲਈ ਖੜੇ ਨੇ ਤੇ ਆਪਣੇ ਨਾਲ ਉਹ ਜੁੜ ਚੁੱਕੇ ਨੇ। ਇਸ ਟਾਈਮ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਐਲਮੰਡ ਬੋਰਡ ਦੇ ਲਈ ਜਿਹੜੇ ਰਨ ਕਰ ਰਹੇ ਆ ਮਲਵਿੰਦਰ ਮਾਹਲ। ਸੋ ਮਲਵਿੰਦਰ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਫॉर ਹੈਵਿੰਗ ਮੀ। ਤੇ ਆਪਣੇ ਨਾਲ ਯੂਬਾ ਸਿਟੀ ਇਲਾਕੇ ਤੋਂ ਵਾਲਨਟ ਬੋਰਡ ਦੇ ਲਈ ਮੈਨੀ ਜੋਹਲ ਜੋ ਇਸ ਟਾਈਮ ਰਨ ਕਰ ਰਹੇ ਆ ਉੱਥੇ, ਉਹ ਆਪਣੇ ਨਾਲ ਜੁੜ ਚੁੱਕੇ ਆ। ਸੋ ਮੈਨੀ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਟੂ एवरीवन। ਤੇ ਜਸਬੀਰ ਭਾਜੀ, ਆਪਾਂ ਗੱਲਬਾਤ ਦੀ ਜਿਹੜੀ ਸ਼ੁਰੂਆਤ ਪਹਿਲਾਂ ਜਿਹੜੀ ਉਹ ਕਰ ਲੈਂਦੇ ਆ ਵੀ ਕੀ ਲੇਟੈਸਟ ਜਿਹੜਾ ਉਹ ਚੱਲ ਰਿਹਾ ਆ। ਰੇਨ ਇੱਕ ਵਾਰੀ ਫੇਰ ਅਰਾਊਂਡ ਦਾ ਕਾਰਨਰ ਆ। ਸੋ ਕੀ ਆ ਇਸ ਨੂੰ ਲੈ ਕੇ ਅਪਡੇਟਸ, ਕੀ ਡਿਫਰੈਂਟ ਜਿਹੜਾ ਉਹ ਹੋਊਗਾ, ਕਿਹੜੀ ਕਿਹੜੀ ਚੀਜ਼ ਦਾ ਧਿਆਨ ਰੱਖਣ ਫਾਰਮਰਸ? ਹਾਂਜੀ ਰਾਜਕਰਨਬੀਰ, ਰੇਨ ਕਾਫੀ ਅਨਐਕਸਪੈਕਟਡ ਆ ਗਈ ਆ। ਕਈ ਏਰੀਆਜ਼ ਦੇ ਵਿੱਚ ਤਾਂ ਨਾ ਬਹੁਤ ਜ਼ਿਆਦਾ ਪੈ ਚੁੱਕੀ ਆ। ਨੋਰਮਲੀ ਸਾਊਥ ਦਾ ਏਰੀਆ ਆਪਣਾ ਡਰਾਈ ਰਹਿੰਦਾ ਗਾ। ਬੇਕਰਸਫੀਲਡ, ਡਲੇਨੋ ਏਰੀਆ, ਰਾਤੀ ਡਲੇਨੋ ਦੇ ਵਿੱਚ ਕਾਫੀ ਮੀਂਹ ਪਿਆ ਜੀ, ਹਨਾ। ਤੇ ਹੁਣ ਨੌਰਥ ਨੂੰ ਉਹ ਹੌਲੀ ਹੌਲੀ ਆ ਰਿਹਾ ਗਾ। ਹੁਣ ਕਈ ਕ੍ਰਾਪ ਕਾਫੀ ਕ੍ਰਿਟੀਕਲ ਹੋਏ ਵੇ ਆ ਹਨਾ, ਜਿੱਦਾਂ ਕਿ ਇਸ ਵਕਤ ਗ੍ਰੇਪਸ ਆ ਹਨਾ, ਉਹਨਾਂ ਦੇ ਵੀ ਜਾਣੀ ਦੀ ਹੁਣ ਐਪਲੀਕੇਸ਼ਨਾਂ ਦੀਆਂ ਲੋੜ ਪੈਣੀਆਂ। ਬਦਾਮਾਂ ਦੇ ਹੈਗੇ ਆ ਤੇ ਵਾਲਨਟਸ ਦੇ। ਤੇ ਹੁਣ ਸਭ ਤੋਂ ਪਹਿਲਾਂ ਜਿੱਦਾਂ ਜਾਣੀ ਦੀ ਆਪਾਂ ਕਵਰ ਕਰਕੇ ਮੁੜ ਕੇ ਫਿਰ ਮੈਨੀ ਤੇ ਮਲਵਿੰਦਰ ਦੇ ਨਾਲ ਗੱਲਬਾਤ ਕਰਾਂਗੇ, ਕਿਉਂ ਬਹੁਤ ਜ਼ਰੂਰੀ ਆ ਉਹ ਮੇਨ ਟਾਪਿਕ ਉਸ ਡਿਬੇਟ ਤੇ, ਜਿਹੜਾ ਉਸ ਆਪਾਂ ਨੂੰ ਪੰਜਾਬੀਆਂ ਤੇ ਬਹੁਤ ਚਿਰ ਤੋਂ ਜਾਣ ਦੀ ਕੋਸ਼ਿਸ਼ ਸੀਗੀ ਕਿ ਕੋਈ ਨਾ ਕੋਈ ਆਪਣਾ ਜਿਹੜਾ ਜਾਣੇ ਦੀ ਐਨ ਕੀ ਪੋਜੀਸ਼ਨਸ ਆ ਸਾਡੇ ਐਗਰੀਕਲਚਰ ਦੇ, ਵੈਦਰ ਆਪਾਂ USDA ਦੇ ਦੇਖਦੇ ਹਾਂ, ਚਾਹੇ ਆਪਾਂ ਇੱਥੇ ਕੈਲੀਫੋਰਨੀਆ ਐਗਰੀਕਲਚਰ 'ਚ ਆ ਹਨਾ। ਹਮੇਸ਼ਾ ਜਦੋਂ ਪੱਗ ਨੇ ਆਵਾਜ਼ ਉਠਾਈ ਆ ਉਹ ਇਹ ਸੀਗੀ ਕਿ ਸਾਡੀ ਰੈਪ੍ਰਜੈਂਟੇਸ਼ਨ ਹੈ ਨਹੀਂ ਗੀ ਕਿਤੇ ਵੀ। ਜਿੱਥੇ ਤੁਹਾਡੀ ਰੈਪ੍ਰਜੈਂਟੇਸ਼ਨ ਨਾ ਹੋਵੇ, ਤੁਹਾਡੀ ਵੋਇਸ ਨਾ ਹੋਵੇ, ਉੱਥੇ ਜਾਣ ਦੀ ਤੁਹਾਡੀ ਕਮਿਊਨਿਟੀ ਵੀ ਉਹਦੇ ਲਈ ਕੋਈ ਫਾਇਦਾ ਨਹੀਂ ਹੋ ਸਕਦਾ। ਕੁਝ ਵੀ ਜਾਣ ਦੀ ਅਸੀਂ ਕਰ ਨਹੀਂ ਸਕਦੇ। ਇਨਫੋਰਮੇਸ਼ਨ ਤੁਹਾਨੂੰ ਉਹ ਸੈਕੰਡ ਹੈਂਡ, ਥਰਡ ਹੈਂਡ ਉਸ ਟਾਈਪ ਨਾਲ ਮਿਲਦੀ ਹੈ ਜਿਹੜੀ ਫਿਲਟਰ ਹੋਈ ਹੁੰਦੀ ਆ ਨਾ। ਬੜੀ ਕੋਸ਼ਿਸ਼ ਦੇ ਨਾਲ ਹੈ ਨਾ, ਇਹ ਸੌਖਾ ਕੰਮ ਨਹੀਂ ਗਾ ਵੀ ਜਾਣ ਦੀ। ਜਦੋਂ ਤੁਸੀਂ ਕਿਸੇ ਨੂੰ ਚੈਲੰਜ ਕਰਨਾ, ਜਿਹੜੇ ਬੜੇ ਬੜੇ ਚਿਰਾਂ ਦੇ ਉੱਥੇ ਸੀਟਾਂ ਮੱਲੀ ਬੈਠੇ ਆ, ਚੇਂਜਸ ਕੋਈ ਆ ਨਹੀਂ ਰਹੀਆਂ। ਇੰਡਸਟਰੀ ਬਹੁਤ ਟਰਬੂਲੈਂਸ ਦੇ ਵਿੱਚ ਜਾ ਰਹੀ ਆ, ਜਿੱਥੇ ਕਿ ਹਰ ਇੱਕ ਫਾਰਮਰ ਇਸ ਵਕਤ ਸਫਰ ਕਰ ਰਿਹਾ ਹੈ। ਬਿਲਕੁਲ ਹੈ ਨਾ। ਅਸੀਂ ਉਸ ਸਫਰਿੰਗ ਦੇ ਲਈ ਉਹਦੇ ਵਿੱਚੋਂ ਤਾਂ ਹੀ ਨਿਕਲ ਸਕਦੇ ਹਾਂ ਜੇ ਅਸੀਂ ਫੁੱਲੀ ਪਾਰਟਿਸਿਪੇਟ ਕਰੀਏ, ਫੁੱਲੀ ਜਾਣਦੀ ਹੈ ਸਾਡਾ ਆਪ ਦਾ ਕੋਈ ਹੋਵੇ ਜਿਹੜਾ ਸਾਨੂੰ ਐਕਚੁਅਲ ਜਿਹੜਾ ਸੱਚੀ ਇਨਫੋਰਮੇਸ਼ਨ ਦੇ ਸਕੇ, ਜਿਹਨੂੰ ਅਸੀਂ ਵੀ ਜਾਣਦੀ ਮੈਸੇਜ ਦੇ ਸਕੀਏ ਫਾਰਮਰਸ ਬਈ ਸਾਡੇ ਆਹ ਇਸ਼ੂਜ਼ ਆ, ਜਿਹੜਾ ਰੇਜ਼ ਕਰਕੇ ਹੋਪਫੁਲੀ ਜਾਣਦੀ ਇਕੱਠੇ ਰਲ ਕੇ ਕੰਮ ਕਰਕੇ ਅਸੀਂ ਜਾਣਦੀ ਇਸ ਜਿਹੜੀ ਫਾਰਮਿੰਗ ਨੂੰ ਥੋੜ੍ਹੀ ਘਣੀ ਸਰਵਾਈਵੇਬਿਲਿਟੀ 'ਚ ਸਰਵਾਈਵ ਕਰ ਸਕਦੇ ਹਾਂ ਹੈ ਨਾ। ਉਦੋਂ ਪਹਿਲਾਂ ਹੁਣ ਦੇਖੋ ਆਪਣੇ ਆਲਮੰਡ ਦੀ ਸਪਰੇਅ ਆ ਇਸ ਵਕਤ, ਮੀਂਹ ਫਰਾਈਡੇ ਨੂੰ ਖਤਮ ਹੋ ਜਾਣਾ ਗਾ, ਸੈਟਰਡੇ ਨੂੰ ਸ਼ੁਰੂ ਹੋ ਰਿਹਾ ਗਾ। ਜਿਹੜਾ ਕਿ ਮੇਨ ਜਿੱਥੇ ਫੋਕਸ ਰਹਿੰਦੀ ਆ ਉਹ ਨੇਵਲ ਵਾਰਮ ਦੀ ਆ, ਸਟਿੰਕ ਬਗ ਹੈਗੇ ਆ, ਸਪਾਈਡਰ ਮਾਈਟਸ ਆ ਰਹੀਆਂ ਗੀਆਂ, ਸ਼ਾਰਟ ਹੋਲਸ ਆ। ਇਹਨਾਂ ਦੇ ਅੱਡੋ ਅੱਡ ਚੀਜ਼ਾਂ ਦੇ ਜਾਣਦੀ ਜਿਹੜੇ 3-4 ਕੰਬੀਨੇਸ਼ਨ ਬਣਾਏ ਜਾਂਦੇ ਆ ਇੱਥੇ। ਬਾਹਲੇ ਜਿਹੜੇ ਰੈਕਮੈਂਡੇਸ਼ਨਸ ਆ ਰਹੀਆਂ ਗੀਆਂ, ਉਹ ਕੋਈ ਬਸੀਜ ਕਹੂਗਾ ਯੂਜ਼ ਕਰੋ, ਕੋਈ ਇੰਟਰਪ੍ਰੀਟ 2F, ਕੋਈ ਕੁਆਡਰਸਟਾਪ ਹੋਊਗੀ। ਜਿਹੜੇ ਵੀ ਕੋਈ ਜਾਣਦੀ ਕੰਬੀਨੇਸ਼ਨ ਕਰ ਰਹੇ ਆ, ਮੇਨ ਉਹਨਾਂ ਦਾ ਮੈਸੇਜ ਆਪਣੇ ਗਰੋਅਰਸ ਨੂੰ ਇਹ ਆ ਕਿ ਜਾਣੀ ਦੀ ਬਈ ਤੁਸੀਂ ਸਪਰੇਅ ਜ਼ਰੂਰੀ ਆ। ਕਿਉਂ ਐਰਕੀ ਵੈਟ ਬਹੁਤ ਰਿਹਾ ਗਾ, ਵੈਦਰ ਜਾਣਦੀ ਚੰਗਾ ਨਹੀਂ ਸੀ ਤੇ ਉਹਦਾ ਜਿਹੜਾ ਕਾਸਟ ਆ ਤਕਰੀਬਨ ਜਾਣਦੀ $50-52 ਏਕੜ ਦੇ ਪੈਂਦੇ ਆ ਬਦਾਮਾਂ ਦੇ ਹੈ ਨਾ। ਇੱਥੇ ਜੇ ਰੱਖੋ, ਜੇ ਤੁਹਾਡਾ ਕੋਈ $100 ਦਾ ਦਿੰਦਾ ਸਮਥਿੰਗ ਰੋਂਗ ਆ, ਤੁਸੀਂ ਕੁਐਸਚਨ ਕਰੋ ਹੈ ਨਾ। ਸਾਨੂੰ ਰੀਚ ਆਊਟ ਕਰ ਸਕਦੇ ਆ
ਤੇ ਬਾਕੀ ਫਿਰ ਜਾਣੀ ਦੀ ਜੇ ਆਪਦੇ ਜਾਣੀ ਦੀ ਤੁਹਾਡੇ ਜਿਹੜੇ PCAs ਔਰ CCAs ਆ ਉਹਦੇ ਨਾਲ ਬਹਿ ਕੇ ਪਲਾਨਸ ਬਣਾਓ। ਅਸੀਂ ਤੁਹਾਨੂੰ ਸਿਰਫ ਗਾਈਡੈਂਸ ਦੇ ਸਕਦੇ ਹਾਂ ਕਿ ਹੁਣ ਲੋੜ ਹੈਗੀ ਤੇ ਉਹਦਾ ਕਾਸਟ ਅਰਾਊਂਡ ਇੰਨਾ ਕੁ ਹੋਣਾ ਚਾਹੀਦਾ। ਬਿਲਕੁਲ। ਹਾਂ, ਹੁਣ ਗ੍ਰੇਪਸ ਦੇ ਵਿੱਚ ਵੀ ਜਾਣੀ ਦੀ ਪਾਵਰ ਮੈਲਡੂ ਦੇ ਕੁਐਸਚਨ ਆਉਂਦੇ ਆ, ਕਈ ਥਾਵਾਂ ਤੇ ਮਿਲੀ ਬਗ ਆਏ ਵੇ ਆ। ਉਹਨਾਂ ਦੇ ਲਈ ਵੀ ਜਾਣੀ ਦੀ ਕੋਈ ਮਾਈਟਾਸਾਈਡ ਕਰਨੀ ਪੈਣੀ ਆ ਤੇ ਜਿੱਦਾਂ ਰੈਲੀ ਹੋ ਗਈ, ਹੋਰ ਏਦਾਂ ਦੇ ਕਈਆਂ ਥਾਵਾਂ ਤੇ ਮੋਵੈਂਟੋ ਪਾਉਣੀ ਪੈਣੀ ਆ। ਉਹ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਆ ਵੀ ਜਾਣੀ ਦੀ ਕਿਹੜੇ ਟਾਈਮ ਪਾਉਣੀ ਆ, ਕਿੰਨੀ ਪਾਉਣੀ ਆ, ਉਹਦੇ ਕਾਸਟ ਸਟਰਕਚਰ ਕੀ ਹੋਊਗਾ, ਹੈਨਾ। ਜੀ। ਤੇ ਕਈ ਥਾਵਾਂ ਤੇ ਜਿੱਥੇ ਗ੍ਰੇਪਸ ਦੀ ਸਪੈਸ਼ਲੀ ਐਰਕੀ ਸਭ ਤੋਂ ਸਕਸੈਸਫੁਲ ਜਿਹੜਾ ਹੈਗਾ ਟੇਬਲ ਗ੍ਰੇਪ ਆਪਣੇ ਵਾਈਨ ਇੰਡਸਟਰੀ ਆ। ਟੇਬਲ ਗ੍ਰੇਪਸ ਤੇ ਵਾਈਨ ਇੰਡਸਟਰੀ ਉਹ ਸਕਸੈਸਫੁਲ ਆ, ਹੈਨਾ। ਉੱਥੇ ਇਸ ਵਕਤ ਜਾਣੀ ਦੀ ਫਾਈਨੈਂਸ਼ਲੀ ਫਾਰਮਰ ਥੋੜ੍ਹਾ ਜਿਹਾ ਸੌਖਾ ਗਾ। ਉੱਥੇ ਮੇਨ ਫੋਕਸ ਹੈਗੀ ਕਿ ਉਹਦੀ ਯੀਲਡ ਕਿੱਦਾਂ ਵਧਾਉਣੀ। ਕਈ ਥਾਵਾਂ ਤੇ ਬਹੁਤ ਸੀਗਾ ਜਿੱਥੇ ਕਿ ਜਿੱਦਾਂ ਵੈਦਰ ਦਾ ਵੀ ਕਰਕੇ ਕਲਾਈਮੇਟ ਚੇਂਜ ਕਰਕੇ ਤਾਂ ਉਹ ਜਿਹੜੇ ਵਾਈਨਸ ਆ ਉਹ ਇੰਨੇ ਗਰੋ ਨਹੀਂ ਹੋਏ। ਕਈ ਥਾਵਾਂ ਤੇ ਉਹ ਪਹਿਲਾਂ ਹੀ ਸਟ੍ਰੈਸ ਦਿਖਾਉਣੇ ਸ਼ੁਰੂ ਹੋ ਗਏ। ਜਿਹੜੀਆਂ ਤੁਸੀਂ ਇਹ ਫੋਲੀਅਰ ਸਪਰੇਜ਼ ਕਰਦੇ ਆ ਉਹਦੇ ਵਿੱਚ ਪ੍ਰੋਪਰ ਨਿਊਟ੍ਰੀਐਂਟ ਪਾ ਕੇ ਹੋਰ ਜਿਹੜੇ ਕਿ ਪ੍ਰੋਪਰ ਜਿਹੜੇ ਜਾਣਦੀ ਤੁਹਾਨੂੰ ਕਈ ਚੀਜ਼ਾਂ ਇੱਦਾਂ ਦੀਆਂ ਗੀਆਂ ਜਿਹੜੇ ਕ੍ਰਾਪਸ ਵਧਾ ਦਿੰਦੀਆਂ, ਹੈਨਾ। ਉਹ ਤੁਸੀਂ ਆਪਦੇ ਆਲੇ ਦੁਆਲੇ ਵੀ ਦੇਖੋ ਜਿਹੜੇ ਸਭ ਤੋਂ ਜ਼ਿਆਦਾ ਕ੍ਰਾਪਸ ਲੈਂਦੇ ਆ ਫਾਰਮਰਸ ਤੇ ਚਾਹੇ ਜਿਹੜੇ ਜਾਣਦੀ ਤੁਹਾਡੇ ਚੰਗੇ ਜਿਹੜੇ PCA ਜਿੱਥੋਂ ਵੀ ਸਲਾਹ ਮਿਲਦੀ ਆ ਲੈ ਕੇ ਕੋਸ਼ਿਸ਼ ਕਰੋ ਕਿ ਜਾਣਦੀ ਤੁਸੀਂ ਉਸ ਤੇ ਸਪੈਂਡ ਦਾ ਕੁਐਸਚਨ ਨਹੀਂ, ਉਸ ਤੇ ਯੀਲਡ ਦਾ ਕੁਐਸਚਨ ਆ ਜਾਂਦਾ ਗਾ ਵੀ ਉੱਥੇ ਤੁਸੀਂ ਮੈਕਸਿਮਾਈਜ਼ ਕਿੱਦਾਂ ਕਰ ਸਕਦੇ ਆ ਤੇ ਫਿਰ ਵੇਚਣਾ ਕਿਹਨੂੰ ਆ। ਓਕੇ। ਫਿਰ ਥਰਡ ਆ ਜਾਂਦਾ ਕੁਐਸਚਨ ਹੁਣ ਪਿਸਟੈਚਿਓਸ ਦੇ ਵੀ ਕੰਮ ਐਨ ਉੱਪਰ ਦੀ ਚੜਿਆ ਗਿਆ ਜੀ। ਉਸ ਤੇ ਵੀ ਸਪਰੇਅ ਹੋ ਰਹੀ ਆ ਤੇ ਸਪਰੇਅ ਦੇ ਨਾਲ ਹੈਨਾ ਫਿਰ ਉਹ ਕੋਈ ਵੈਨਗਾਰਡ ਕਰਦਾ, ਕੋਈ ਉਹਦੇ ਨਾਲ ਨਿਊਟ੍ਰੀਐਂਟਸ ਜਿਹੜੇ ਕੀਜ਼ ਆਉਂਦੇ ਆ ਜਿੱਦਾਂ ਜ਼ਿੰਕ, ਕਾਪਰ, ਬੋਰਾਨ ਹੋ ਗਈ ਪਾਉਣੀ ਆ, ਹੈਨਾ। ਥੋੜੀ ਉਹ ਪਾਉਣੀ ਆ, ਨਾਈਟ੍ਰੋਜਨ ਹੈਗੀ ਆ। ਬਾਕੀ ਫਿਰ ਜਾਣਦੀ ਜਿਹੜਾ ਮੇਨ ਕੁਐਸਚਨ ਇਹਨਾਂ ਸਾਰੀਆਂ ਚੀਜ਼ਾਂ ਤੇ ਆਉਂਦਾ ਵੀ ਸਪਰੈਡਰ ਕਿੱਦਾਂ ਦੇ ਯੂਜ਼ ਕਰਦੇ ਆ। ਮਾਰਕੀਟਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਐਕਟੀਵੇਟਰ ਆ, ਸਪਰੈਡਰ ਆ, ਪੈਨੇਟ੍ਰੇਟ ਕਰਦੇ ਆ ਜਿਹੜੇ ਕਿੰਨਾ ਚਿਰ ਉਹ ਸਟੈਕ ਹੁੰਦੀ ਆ। ਉਹਨਾਂ ਤੇ ਉਹ ਸਿਰਫ ਪ੍ਰਾਈਸ ਦਾ ਕੁਐਸਚਨ ਨਹੀਂ, ਉਹਨਾਂ ਨੂੰ ਕੁਐਸਚਨ ਕਰੋ ਵੀ ਜਾਣਦੀ ਇਹ ਮੈਂ ਕਾਹਤੋਂ ਪਾਉਣਾ, ਕਿੰਨੇ ਚਿਰ ਲਈ ਪਾਉਣਾ, ਇਹਨਾਂ ਦਾ ਮਤਲਬ ਕੀ ਆ। ਜਦੋਂ ਤੁਸੀਂ ਇਹ ਕੁਐਸਚਨ ਕਰਨ ਲੱਗ ਜਾਓਗੇ ਤੁਹਾਨੂੰ ਆਪ ਹੀ ਤੁਹਾਡੇ ਖੇਤਾਂ ਦਾ ਇੰਪਰੂਵਮੈਂਟ ਹੋਣੀ ਸ਼ੁਰੂ ਹੋ ਜੂਗੀ ਤੇ ਯੀਲਡ ਤੁਹਾਡੀ ਵਧਣੀ ਲੱਗ ਜੂਗੀ, ਹੈਨਾ। ਇਹ ਤਾਂ ਸਥਿਤੀ ਹੈਗੀ ਆ ਜਿਹੜੇ ਹੁਣ ਆਪਣੇ 3 ਕ੍ਰਾਪਸ ਤੇ ਬਾਕੀ ਕ੍ਰਾਪਸ ਵੀ ਐਨ ਸਿਰ ਤੇ ਉੱਥੇ ਹੀ ਆਏ ਵੇ ਆ ਤੇ ਹਰਬਸਾਈਡ ਦੀਆਂ ਸਪਰੇਆਂ ਹੋ ਰਹੀਆਂ ਗੀਆਂ ਤੇ ਬਾਕੀ ਹੁਣ ਫਰਟੀਲਾਈਜ਼ਰ ਲੇਟ ਆ ਐਰਕੀ, ਹੈਨਾ। ਜਿੱਦਾਂ ਅੱਗੇ ਆਪਾਂ ਪ੍ਰਾਈਸ 395 ਲਿਕੁਇਡ ਟਨ UN32 ਦੇ ਰਹੇ ਸੀਗੇ ਉਹ ਥੋੜੀ ਜਿਹੀ ਵੱਧ ਕੇ 410 ਤੇ ਗਈ ਆ, ਹੈਨਾ। ਤੇ ਜਿਹੜੀ ਸਾਨੂੰ ਪ੍ਰਾਈਸਾਂ ਦੀ ਮਾਰਕੀਟ ਫੀਡਬੈਕ ਆ ਰਹੀ ਆ ਉਹ 425 ਤੋਂ ਲੈ ਕੇ 550 ਤੱਕ ਮਾਰਕੀਟ ਦੇ ਵਿੱਚ UN32 ਦਾ ਲਿਕੁਇਡ ਟਨ ਆਪਣੇ ਫਾਰਮਰਸ ਨੂੰ ਦੇ ਰਹੇ ਆ ਵੀ ਉਹ ਥੋੜਾ ਘਣਾ ਤੁਸੀਂ ਨੈਗੋਸ਼ੀਏਟ ਕਰੋ। ਕਹਿ ਰਹੇ ਆ ਵੀ ਜਿੱਦਾਂ 410 ਤੱਕ ਤੁਸੀਂ ਜਿਹੜੀ ਅਵੇਲੇਬਲ ਕਰ ਸਕਦੇ ਹੋ। 410 ਤੱਕ ਅਸੀਂ ਜਾਣੀ ਦੀ ਕੰਪਨੀਆਂ ਨਾਲ ਜਿਨ੍ਹਾਂ ਨਾਲ ਅਗਰੀਮੈਂਟ ਹੋਈ ਵੀ ਆ ਉਹ ਤੁਹਾਡੇ ਜਾਣੀ ਦੀ ਟੈਂਕ ਦੇ ਪ੍ਰਾਈਸ ਆ ਜਿਹੜੇ ਉਦੋਂ ਘੱਟ ਲੈਣੀ ਆ ਉਹ ਫਿਰ ਉਹ ਆਪਾਂ ਡਿਸਟ੍ਰੀਬਿਊਸ਼ਨ ਮਾਡਲ 'ਚ ਆ ਜਾਂਦੇ ਆ, ਉਹ ਉੱਦਾਂ ਸਪਲਾਈ ਕਰਾਂਗੇ, ਹੈਨਾ। ਸੇਮ ਥਿੰਗ ਜਿਹੜੀ ਹੁਣ ਹਰਬਸਾਈਡਸ ਕਰਦੇ ਆ ਬਹੁਤ ਕਾਲਾਂ ਆਉਂਦੀਆਂ ਵੀਰਾਂ ਦੀਆਂ ਵੀ ਅਸੀਂ ਕਿਹੜੀ ਹਰਬਸਾਈਡ ਯੂਜ਼ ਕਰੀਏ ਕਿਉਂ ਅੱਜ ਕੱਲ੍ਹ ਵੀਡਸ ਬਹੁਤ ਤਰ੍ਹਾਂ ਦੇ ਆ ਤੇ ਤਰ੍ਹਾਂ ਦੀਆਂ ਚੀਜ਼ਾਂ ਦੀ ਲੋੜ ਪੈਂਦੀ ਆ ਤੇ ਉਹਨਾਂ ਦੀ ਪ੍ਰਾਈਸ ਰਾਉਂਡ ਅਪ $23 ਗੈਲਨ ਤੋਂ ਲੈ ਕੇ ਉੱਪਰ ਨੂੰ ਜਾਂਦੀ ਆ, ਡਿਪੈਂਡ ਕਰਦਾ ਤੁਸੀਂ ਕਿਹੜਾ ਵੀਡ ਟਾਰਗੇਟ ਕਰਦੇ ਆ, ਹੈਨਾ। ਸੋ ਇਸ ਕਰਕੇ ਜਾਣੀ ਦੀ ਪ੍ਰਾਈਸਿਸ ਮਾਰਕੀਟਸ ਦੇ ਵਿੱਚ ਬਹੁਤ ਜ਼ਿਆਦਾ ਵੈਰੀ ਕਰ ਰਹੀਆਂ ਹੈਗੀਆਂ, ਹੈਨਾ। ਸਪੈਸ਼ਲੀ ਜੇ ਤੁਸੀਂ 100-200 1000 ਏਕੜ ਦੀ ਫਾਰਮਰ ਕਰਦੇ ਆ ਤੁਹਾਡਾ ਕਾਸਟ ਬਹੁਤ ਜਾਣਦੀ ਤੁਹਾਡੀ ਸੇਵਿੰਗਸ ਬਹੁਤ ਹੋ ਸਕਦੀ ਹੈ ਜੇ ਥੋੜੇ ਘਣੇ ਕੁਐਸਚਨ ਕਰੋਗੇ। ਬਿਲਕੁਲ। ਚਲੋ ਬਾਕੀ ਜੇ ਸਲਾਹ ਲੈਣੀ ਆ, ਗੱਲਬਾਤ ਕਰਨੀ ਆ ਤਾਂ ਐਡਵਾਈਸ ਲੈਣ ਦੇ ਲਈ ਤੁਸੀਂ ਜਸਬੀਰ ਹੁਣਾਂ ਦੇ ਨਾਲ ਕੰਟੈਕਟ ਤੁਸੀਂ ਕਰ ਸਕਦੇ ਆ ਇਹਨਾਂ ਦੇ ਨੰਬਰ ਦੇ ਉੱਤੇ। ਤੇ ਜਸਬੀਰ ਜੀ ਆਪਣਾ ਨੰਬਰ ਵੀ ਇੱਕ ਵਾਰੀ ਸ਼ੇਅਰ ਕਰ ਲਿਓ। ਹਾਂਜੀ, ਮੇਰਾ ਨੰਬਰ ਹਾਂਜੀ ਉਹ 408 499 5535 408 499 5535।
ਜੀ। ਤੇ ਆਪਾਂ ਹੁਣ ਇਹਨਾਂ ਨੌਜਵਾਨਾਂ ਦੇ ਵੱਲ ਵੀ ਵਧੀਏ, ਇਹਨਾਂ ਹਾਂਜੀ, ਹਾਂਜੀ। ਗੱਲਬਾਤ ਕਰਦੇ ਹਾਂ ਵੀ ਕਿੱਧਰ ਨੂੰ ਇਹ ਕੀ ਫਿਊਚਰ ਦੇ ਵਿੱਚ ਸੋਚਦੇ ਆ ਬੋਰਡ ਦੇ ਉੱਤੇ ਜੇ ਇਹ ਮੈਂਬਰ ਚੁਣੇ ਜਾਂਦੇ ਆ। ਸੋ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਆਪਾਂ ਮਲਵਿੰਦਰ ਮਾਹਲ ਤੁਹਾਡੇ ਨਾਲ ਐਲਮੰਡ ਬੋਰਡ ਨੂੰ ਲੈ ਕੇ ਗੱਲ ਸ਼ੁਰੂ ਕਰੀਏ। ਆਈ ਥਿੰਕ ਰਾਜਕਰਨਬੀਰ ਆਪਾਂ ਨਾ ਜਿੱਦਾਂ ਦੋਨੇ ਫੈਮਲੀਆਂ ਬੜੇ ਹੀ ਚਿਰਾਂ ਦੀਆਂ ਆਪਣੇ ਏਰੀਏ ਦੇ ਵਿੱਚ ਹੈਗੀਆਂ ਗੀਆਂ। ਠੀਕ ਹੈ। ਥੋੜੀ ਜਿਹੀ ਬੈਕਗਰਾਉਂਡ ਇਹਨਾਂ ਤੋਂ ਆਪ ਹੀ ਦੇ ਦਈਏ ਹਨਾ, ਜਿੱਦਾਂ ਮਲਵਿੰਦਰ ਕਾਹਲ ਆ ਹਨਾ, ਇਹਦਾ ਡੈਡ ਸਤਗੁਰ ਸਿੰਘ ਕਾਹਲ ਬੜੇ ਚਿਰ ਦੇ ਆ ਹਨਾ, ਬਹੁਤ ਜੰਗੀ ਚਿਰਾਂ ਦੀ ਵੱਡੀ ਫੈਮਿਲੀ ਆ, ਖੇਤੀ ਕਰਦੇ ਆ ਤੇ ਸਾਨੂੰ ਬਹੁਤ ਹੀ ਮਾਣ ਆ ਦੋਨਾਂ ਫੈਮਲੀਆਂ ਤੇ ਜਿਨ੍ਹਾਂ ਨੇ ਜਾਣੀ ਦੀ ਇਸ ਵਕਤ ਆਪਾਂ ਨੂੰ ਇਹ ਜਿਹੇ ਇਹਨਾਂ ਨੇ ਸਟੈਪ ਲਏ। ਸੋ ਮਲਵਿੰਦਰ ਮੇ ਬੀ ਤੁਸੀਂ ਨਾ ਬਰੀਫਲੀ ਆਪਦੇ ਬਾਰੇ ਫੈਮਿਲੀ ਬਾਰੇ ਬੈਕਗਰਾਉਂਡ ਬਾਰੇ ਟੱਚ ਕਰ ਦਿਓ ਜੀ। ਹਾਂਜੀ, so once again thank you for having me. ਮੇਰੀ ਫੈਮਿਲੀ ਆਈ late 70s ਤੇ ਆਈ ਸੀ and ਜਿੰਦਾ a lot of my family young ਸੀ, ਮੇਰਾ ਡੈਡ ਥੋੜਾ older ਸੀ, ਪਰ ਸਾਰੇ ਖੇਤਾਂ ਦਾ ਕੰਮ ਕਰਦਾ ਸੀ, ਉਹੀ ਕੰਮ ਮਿਲਦਾ ਸੀ and ਇਕੱਠੇ ਸਾਰੇ ਪਹਿਲਾਂ ਖੇਤ ਖਰੀਦਿਆ early 80s and ਅਸੀਂ ਬਦਾਮ farming ਕਰਦੇ ਸੀ around 1985 and all time ਤੋਂ since ਅਸੀਂ ਕਈ ਚੀਜ਼ਾਂ ਬੀਜੇ, apples, of course grapes, ਸਾਰੇ grape ਕਰਦੇ ਸੀ ਉਦੋਂ ਵੀ ਸੌਗੀ ਦੇ ਲਈ। ਹਾਂਜੀ and ਹੁਣ today ਅਸੀਂ ਹੁਣ 90% ਬਦਾਮ ਕਰਦੇ ਹਾਂ। ਓਕੇ, ਮੈਜੋਰਟੀ ਹੁਣ ਤੁਹਾਡੀ ਐਲਮੰਡ ਦੀ ਆ। ਹਾਂਜੀ, ਠੀਕ ਆ। ਸੋ ਤੁਸੀਂ ਕਿਹੜੇ ਏਰੀਏ ਦੇ ਵਿੱਚ ਜਿਆਦਾ ਤੁਹਾਡੀ ਫਾਰਮਿੰਗ ਹੈਗੀ ਆ? ਅਸੀਂ ਸ਼ੁਰੂ ਕੀਤਾ ਮਡੇਰਾ ਕਾਉਂਟੀ ਦੇ ਵਿੱਚ and last 5 ਸਾਲਾਂ ਦੇ ਵਿੱਚ ਅਸੀਂ grow ਕੀਤਾ ਮਰਸੈਡ ਕਾਉਂਟੀ ਦੇ ਵਿੱਚ and ਸਟੈਨਿਸਲਾਸ। ਅਸੀਂ ਹੈਗੇ ਕ੍ਰੋਜ਼ ਲੈਂਡਿੰਗ, ਲਿਵਿੰਗਸਟਨ, ਮਰਸੈਡ, ਲਾਸ ਮੈਨੋਸ ਤੇ ਮਡੇਰਾ ਚਾਚਾ। ਠੀਕ ਹੈ। ਸੋ ਕਾਫੀ ਇੱਕ ਵੱਡਾ ਆਪਰੇਸ਼ਨ ਤੁਸੀਂ ਜਿਹੜਾ ਉਹ ਦੇਖ ਰਹੇ ਆ ਤੇ ਹੁਣ ਤੁਸੀਂ ਸੋਚ ਰਹੇ ਆ ਐਲਮੰਡ ਬੋਰਡ ਦੇ ਲਈ ਕਰ ਰਹੇ ਹੈਗੇ ਆ। ਸੋ ਹਾਂਜੀ ਹਾਂਜੀ ਰਾਜਕਰਨਬੀਰ, ਜੇ ਆਪਾਂ ਬਰੀਫਲੀ ਬਹੁਤ ਜ਼ਿਆਦਾ ਸਮਰਾਈਜ਼ ਕਰ ਲਈਏ ਨਾ, ਮਲਵਿੰਦਰ ਦੀ ਐਜੂਕੇਸ਼ਨ ਕਾਫੀ ਹਾਈਲੀ ਐਜੂਕੇਟਡ ਆ। UCLA ਤੋਂ ਇਹ ਮੁੰਡਾ ਗ੍ਰੈਜੂਏਟ ਹੋਇਆਗਾ ਤੇ ਬਹੁਤ ਐਕਟਿਵਲੀ ਸਾਰੀ ਆਰਗੇਨਾਈਜੇਸ਼ਨਾਂ 'ਚ ਪਾਰਟਿਸਿਪੇਟ ਕਰਦਾ ਗਾ ਅਕ੍ਰੋਸ ਦਾ ਕੰਟਰੀ ਤੇ ਇਹਨਾਂ ਦਾ ਖੇਤੀਬਾੜੀ ਹੇਠਾਂ ਤੋਂ ਉੱਠ ਕੇ ਆਪਦਾ ਪ੍ਰੋਸੈਸਿੰਗ ਪਲਾਂਟ ਲਾਇਆ ਗਾ ਜਿਹੜੇ ਆਲਮੰਡਸ ਵੀ ਵੇਚਦੇ ਆ। ਸੋ ਜਾਣੀ ਦੀ ਇਦੋਂ ਬੈਟਰ ਕੈਂਡੀਡੇਟ ਬਦਾਮਾਂ ਲਈ ਹੋ ਨਹੀਂ ਸਕਦਾ। ਜੇ ਅਸੀਂ ਮਲਵਿੰਦਰ ਨੂੰ ਜਾਣਦੀ ਉਹ ਸੀਟ ਤੇ ਨਹੀਂ ਪਹੁੰਚਾ ਸਕਦੇ ਨਾ, ਫਿਰ ਉਹ ਪੰਜਾਬੀਆਂ ਦੇ ਲਈ ਜਾਣਦੀ ਇਹ ਮਾਣ ਹੋਣਾ ਚਾਹੀਦਾ ਕਿ ਅਸੀਂ ਜੇ ਸਾਰੇ ਪੁਸ਼ ਕਰੀਏ, ਉਹ ਨਹੀਂ ਵੀ ਇਕੱਲਾ ਇੱਕ ਦੋ ਬੰਦੇ ਵੀ ਇਹ ਹੋਵੇ। ਆਈ ਥਿੰਕ ਇਹਦੇ ਨਾਲ ਆਪਾਂ ਮੈਨੀ ਦੀ ਵੀ ਇੰਟਰੋਡਕਸ਼ਨ ਕਰ ਲਈਏ। ਬਿਲਕੁਲ। ਸੋ ਮੈਨੀ ਤੁਸੀਂ ਵੀ ਥੋੜਾ ਬਰੀਫਲੀ ਜੇ ਤੁਸੀਂ ਥੋੜਾ ਆਪਣੇ ਬਾਰੇ ਦੱਸੋ, ਕਦੋਂ ਤੋਂ ਆ ਤੁਸੀਂ ਖੇਤੀ ਦੇ ਵਿੱਚ, ਜੇ ਤੁਹਾਡਾ ਪਰਿਵਾਰ ਬਾਰੇ ਤੇ ਕਾਹਦੀ ਤੁਹਾਡੀ ਫਾਰਮਿੰਗ ਮੈਜੋਰਟੀ ਦੇ ਵਿੱਚ ਤੁਸੀਂ ਕਰਦੇ ਆ? ਮੈਜੋਰਟੀ ਫਾਰਮਿੰਗ ਅਸੀਂ ਖਰੋਟਾਂ ਦੇ ਵਿੱਚ ਆ ਤੇ ਥੋੜਾ ਜਿਹਾ ਪੈਸਾ ਵੀ ਹੈਗਾ, ਥੋੜਾ ਜਿਹਾ ਮੈਨੇਜਮੈਂਟ ਵੀ ਕਰੀਦੀ ਆ ਬਦਾਮਾਂ ਦੇ। ਠੀਕ ਹੈ। ਸਾਡੀ ਫੈਮਿਲੀ ਆਈ ਹੈਗੀ ਆ 1920 ਦੇ ਵਿੱਚ, ਟੁੱਲੀ ਜੋੜ ਨਹੀਂ ਆਏ ਸੀਗੇ, ਫਿਰ ਉਹਦੇ 3 ਬੱਚੇ ਸੀਗੇ ਗਾਂ ਦਾ ਗਾਂ। I'm out of one of the families, so ਤੇ ਅਸੀਂ ਸੈਨ ਹੋਜ਼ੇ ਰਹਿੰਦੇ ਹੁੰਦੇ ਸੀ। ਮੇਰੇ ਬਾਬੇ ਜੀ ਕੋਲ 10 ਖੇਤ ਸੀਗੇ ਪੀਚਾਂ ਦੇ। ਸੋ ਮੈਨੂੰ ਚਾਅ ਬਹੁਤ ਸੀ ਟਰੈਕਟਰ ਚਲਾਉਣ ਦਾ। ਮੈਂ 12 ਸਾਲਾਂ ਦੇ ਇੱਥੇ ਮੂਵ ਹੋ ਗਏ ਸੀ ਯੂਬਾ ਸਿਟੀ। ਫਿਰ ਉੱਤੋਂ ਤੋਂ ਬਸ ਟਰੈਕਟਰ ਚਲਾਉਂਦੇ ਹੁਣ ਸਾਰਾ ਕੁਝ ਸੰਭਾਲੀ ਬੈਠੇ ਹੁਣ। which is good। ਚਲੋ ਜਿਹੜਾ ਪੈਸ਼ਨ ਉਹਨੂੰ ਤੁਸੀਂ ਫੋਲੋ ਕੀਤਾ ਫਿਰ ਹੈ। ਪੈਸ਼ਨ ਫੋਲੋ ਕੀਤਾ। ਕੰਮ ਨਹੀਂ ਗਾ ਇਹ ਮੇਲੀ ਦਾ ਫਨ ਆ, ਰੋਜ਼ ਡਿਫਰੈਂਟ ਥਿੰਗ, ਕੁਛ ਨਾ ਕੁਛ ਡਿਫਰੈਂਟ ਹੁੰਦਾ। ਸੋ ਨਵੇਂ ਬੰਦੇ ਮਿਲਦੇ ਆ, ਨੈਟਵਰਕ ਵੱਧਦਾ ਆ। ਸੋ that's kind of what my background is। ਜੀ ਤੇ ਤੁਸੀਂ ਵੀ ਜਿਹੜਾ ਆ, ਜੇ ਤੁਸੀਂ ਐਜੂਕੇਸ਼ਨ ਦੇ ਬਾਰੇ ਥੋੜਾ ਆਪਣਾ ਸ਼ੇਅਰ ਕਰੋ। ਯੂਬਾ ਸਿਟੀ ਹਾਈ ਸਕੂਲ ਤੇ 2 ਸਾਲ ਯੂਬਾ ਕਾਲਜ ਕੀਤੇ ਆ। ਸੋ ਬਾਕੀ ਫਿਰ ਡੈਡ ਦੀ ਹੈਲਪ ਕੀਤੀ ਸੀ, ਉਹ ਟਰੱਕਿੰਗ ਦੇ ਵਿੱਚ ਸੀਗੇ ਤੇ ਖੇਤੀਬਾੜੀ ਮੈਂ ਸੰਭਾਲਦਾ ਸੀਗਾ, ਟਰੱਕ ਵੀ ਚਲਾਉਣੇ ਉਹਦੇ ਨਾਲ। ਸੋ ਉਹ ਤੋਂ ਫਿਰ ਕਹਿੰਦੇ ਡੈਡ ਨਹੀਂ ਕਹਿੰਦੇ ਤੁਸੀਂ ਆਪ ਦਾ ਦੇਖ ਲਓ। ਫਿਰ ਹਾਰਵੈਸਟਿੰਗ ਦੇ ਵਿੱਚ ਪੈ ਗਏ, ਫਿਰ ਵਧਾਉਂਦੇ ਫਿਰ ਵਾਲਨਟ ਬਦਾਮ ਖਰੀਦਣਾ ਪਿਆ and then ਕਨੈਕਸ਼ਨ ਬਣਨਾ ਪਿਆ। ਉਸ ਤੋਂ ਬਾਅਦ ਹੁਣ ਇੱਥੇ ਤੱਕ ਪਹੁੰਚ ਗਏ ਆ।
ਹਾਂਜੀ ਸੋ ਜੇ ਮੈਨੀ ਦਾ ਵੀ ਆਪਾਂ ਸਮਰਾਈਜ਼ ਕਰੀਏ ਨਾ ਜਾਂਦੀ ਚਰਦੇ ਆਈ ਫੈਮਿਲੀ ਆ ਹੱਥੀਂ ਕੰਮ ਕੀਤਾ ਗਾ ਸਾਰਾ ਤੇ ਬੜੇ ਹੀ ਲੋਕਾਂ ਦੀ ਹੈਲਪ ਕੀਤੀ ਆ ਜਿਹੜੇ ਕਿ ਫਾਰਮ ਮੈਨੇਜ ਕਰਨ ਤੇ ਬਾਕੀ ਜਿਹੜੀ ਇੰਪੋਰਟ ਐਕਸਪੋਰਟ ਮਾਰਕੀਟ ਆ ਉਸ ਮਾਰਕੀਟ ਦੇ ਵਿੱਚ ਵੀ ਕਾਫੀ ਨੌਲੇਜ ਰੱਖਦੇ ਆ ਵੀ ਜਾਂਦੀ ਇਹਨਾਂ ਨੇ ਇਹ ਜਾਂਦੀ ਆਪਣਿਆਂ ਦੀ ਹੈਲਪ ਕਰ ਸਕਦੇ ਆ ਆਈ ਥਿੰਕ ਇਦੋਂ ਬਾਅਦ ਆਪਾਂ ਨਾ ਜਿਹੜੇ ਕੁਐਸਚਨਸ ਆਲਮੰਡ ਬੋਰਡ ਕਰ ਲਈਏ ਮੁੜ ਕੇ ਫਿਰ ਵਾਲਨਟ ਕਰੀਏ ਵੀ ਜਾਂਦੀ ਉਹ ਹੈ ਕੀ ਉਹਨਾਂ ਦਾ ਰੋਲਸ ਐਂਡ ਰਿਸਪੌਂਸਿਬਿਲਿਟੀਜ਼ ਆ ਕੀ ਉਹਨਾਂ ਦੇ ਗੋਲਸ ਆ ਹੈਨਾ ਤੇ ਜਿੱਥੇ ਹੁਣ ਕੀ ਚੈਲੰਜਸ ਆਉਂਦੇ ਆ ਆਈ ਥਿੰਕ ਮੈਜੋਰਟੀ ਟਾਈਮ ਉਹਤੇ ਤੇ ਫਿਰ ਆਪਾਂ ਜਾਣੀ ਦੀ ਜੇ ਆਪਣੀ ਉੱਥੇ ਐਂਟਰੀ ਹੁੰਦੀ ਆ ਅਸੀਂ ਕੀ ਕਰਾਂਗੇ So Mavinder, if you can start, what's almond board? Almond board ਕੀ ਕਰਦਾ ਹੈ? So almond board ਹੈਗਾ federal marketing order. So ਉਹਦਾ ਮਤਲਬ ਹੈ it gets its authority USDA ਤੋਂ. Okay. So ਸ਼ੁਰੂ ਹੋਇਆ 1950s as I think I'm not exactly sure ਨਾਮ ਕੀ ਸੀ but almond control board. So ਸ਼ੁਰੂ ਹੋਇਆ ਕੀਤਾ ਸੀ for compliance ਲਈ, market compliance, export compliance ਇਹ ਚੀਜ਼ਾਂ. And around 1970s they rebrand ਹੋਇਆ ਸੀ as California Almond Board. And one of its mission statements, markets nu develop karne. ਅਸੀਂ ਜਗ੍ਹਾ ਲੱਭੀ ਹੈ ਬਦਾਮ ਭੇਜਣ ਦੇ ਮੇਨ ਚੀਜ਼ ਹੈ ਥੋੜਾ US agriculture ਨੂੰ strengthen ਕਰਨ ਲਈ in export markets. Okay. So ਇਹ ਮੇਨ ਜਿਹੜਾ ਗੋਲ ਆ ਆਲਮੰਡ ਬੋਰਡ ਦਾ ਸੋ ਰਾਈਟ ਨਾਓ ਫਿਰ ਤੁਹਾਡੇ ਮਨ ਦੇ ਵਿੱਚ ਕੀ ਆਇਆ ਸੋ ਹੁਣ ਜਦੋਂ ਤੁਸੀਂ ਪੰਜਾਬੀ ਫਾਰਮਰ ਆ ਬਾਕੀ ਪੰਜਾਬੀ ਫਾਰਮਰਸ ਆਲਮੰਡ ਦੇ ਬਹੁਤ ਨੇ ਕੀ ਇਸ਼ੂਜ਼ ਰਹਿੰਦੇ ਆ ਫਾਰਮਰਸ ਦੇ ਜਿਹੜਾ ਆਲਮੰਡ ਬੋਰਡ ਦੇ ਨਾਲ So to clarify on the almond board that main focus compliance market development market compliance industry compliance what's coming what are our challenges and they do a lot of research growing layer markets layer all these sort of things and I think last 5 saal to pehla we were very fortunate badam number grow when they see jada almond board the budget increase ho gaya si ke there was more pounds of almonds market ਕਰਨ ਲਈ and so ਥੋੜਾ I don't think ਕਿਸਨੇ ਧਿਆਨ ਰੱਖਿਆ exactly what we need to focus on but I think almond board ਨੇ ਚੰਗਾ job ਕੀਤਾ ਜਿੰਨਾ ਸਾਡਾ ਬਦਾਮ increase ਹੋਏ we kept finding markets ਲੱਭਦੇ ਸੀ ਠੀਕ ਹੈ ਚੰਗਾ research health research ਜਿਹੜਾ ਸਾਰਾ diabetes ਦਾ ਕਹਿੰਦੇ heart health ਦਾ ਜਿਹੜਾ ਬਦਾਮ ਦਾ link ਹੁੰਦਾ ਚੰਗਾ ਕਰਨ ਲਈ ਉਹ ਸਾਰਾ almond board ਤੋਂ ਆਇਆ ਇਹ research ਸਾਰੀ ਇਹਨਾਂ ਨੇ ਕੀਤੀ ਸਾਰੇ ਇਹ fund ਕਰਦੇ ਫਿਰ ਇਹ research ਨਾਲ ਫਿਰ market ਜਿਹੜੇ markets ਨੂੰ appropriate markets ਨੂੰ release ਕਰਦੇ so for example ਜਿਹੜਾ Korean market ਇਹਦਾ focus ਹੁੰਦਾ ਬਦਾਮ ਦਾ healthy skin okay so almond board focus ਕਰਦਾ specific skin care research ਦਾ and then they release ਇਹ market basically ਜਿਹੜੀ ਚੀਜ਼ ਜਿੱਥੇ ਵਿਕਦੀ ਹੈ ਉਸ ਹਿਸਾਬ ਦੇ ਨਾਲ ਮਾਰਕੀਟ ਕਰਨਾ ਹੈ ਇਹ ਅੱਧਾ ਇਹਦਾ focus ਹੈ market development research and ਅਸੀਂ ਕਿੱਦਾਂ ਵਿਕੀਏ ਅਸੀਂ ਕਿਹੜਾ data release ਕਰੀਏ ਜੋ ਸਾਨੂੰ help ਕਰੂਗਾ but ਹੁਣ last 5 years has been tough on main ਚੀਜ਼ ਸਾਡਾ supply ਇੱਕਦਮ ਗਿਆ and ਸਾਡਾ market development hasn't been keeping up okay right and ਫਿਰ ਦੂਸਰੀ ਚੀਜ਼ ਹੈ growing ਦਾ ਜ਼ਿਆਦਾ ਔਖਾ ਹੋ ਗਿਆ ਸਾਡੇ costs ਉੱਪਰ ਗਏ we're having water constraint issues and so almond board ਦੋ ਪਾਸੇ ਦੇਖਦਾ ਹੈ how can I help the grower how can I help the market so in terms of future ਲਈ grower ਨੂੰ help ਕਰਨਾ ਸਾਡੇ main ਚੀਜ਼ ਕੀ ਹੈ finance right ਸਾਨੂੰ ਚਾਹੀਦਾ ਸਾਡਾ ਬਦਾਮ ਦਾ price ਉੱਪਰ ਜਾਈਏ maybe ਅਸੀਂ supply naturally control ਨਹੀਂ ਕਰ ਸਕਦੇ but demand ਅਸੀਂ ਉਹਦੇ ਉੱਪਰ ਅਸੀਂ ਕੰਮ ਕਰ ਸਕਦੇ so that's a big change is trying to guide where ਅਸੀਂ focus ਕਰੀਏ where do we put our 3-4 cent ਜਿਹੜਾ assessment ਬੁਲਾਉਂਦੇ ਹਰੇਕ almond farmer 3-4 cent pay ਕਰਦਾ almond board ਨੂੰ and together pool ਕਰਕੇ ਇੱਧਰੋਂ budget ਆਉਂਦਾ so almond board ਸਾਰਾ ਜਿਹੜਾ farmers ਦੇ through ਹੀ ਰਨ ਹੁੰਦਾ ਹੈ ਉਹੀ ਜਿਹੜੇ 2-3 cents per pound pay ਕਰਦੇ ਉਹਦੇ ਵਿੱਚ ਹਾਂਜੀ I think ਆ ਸਾਲ 3 ਆ ਪਿਛਲੇ ਸਾਲਾਂ ਦਾ 4 cents ਸੀ so it depends board of directors vote ਕਰਦੇ what their needs are okay and ਫਿਰ almond board ਜਿਹੜੇ almond boards ran by a team company mungu it's ran but ਜਿਹੜਾ board of directors grower volunteers that's all volunteer but ਜਿਹੜਾ board of directors ਉਹ guide ਕਰਦੇ ਆ ਸਾਲ ਆ ਸਾਡਾ statement this is our goal ਆ ਇੰਨਾ ਅਸੀਂ ਪੈਸੇ ਪਾਉਣਾ ਚਾਹੁੰਦੇ into this area ਸ਼ਾਇਦ example ਕਈ ਚੀਜ਼ਾਂ we do grower research ਕਿਹੜੇ pests ਸਾਡੇ problem spray research water conservation ਹਰੇਕ ਚੀਜ਼ ਨਿਕਲਦਾ has to be decided by the board of directors and ਜਿਹੜਾ almond board team ਅਸੀਂ ਕਿੰਨਾ ਪੈਸੇ ਪਾ ਸਕਦੇ ਆ ਸਾਲ into this thing okay so every year different depending on the needs
ਸੋ ਕੀ ਐਲਮੰਡ ਬੋਰਡ ਜਿਹੜੇ ਫੈਡਰਲ ਜਿੱਦਾਂ ਫਾਰਮ ਬਿੱਲ ਆਉਂਦਾ ਆ ਜਦੋਂ ਉਹਦੇ ਤੇ ਹੁੰਦਾ ਆ ਕੀ ਜਿਹੜੇ ਐਲਮੰਡ ਫਾਰਮਰਸ ਦੇ ਕੰਸਰਨਸ ਆ ਉਹ ਉਹਨਾਂ ਤੱਕ ਉਹ ਪਹੁੰਚਾਉਂਦਾ ਆ ਉਹ ਵੀ ਇਸ ਦੇ ਵਿੱਚ ਐਜ਼ ਅ ਬ੍ਰਿਜ ਦਾ ਕੰਮ ਵੀ ਕਰਦੇ ਆ ਸੋ ਇਹ ਚੀਜ਼ ਕਰ ਨਹੀਂ ਸਕਦੇ ਕਿਉਂਕਿ ਦੇ ਹੈਗੇ ਆ ਫੈਡਰਲ ਮਾਰਕੀਟਿੰਗ ਆਰਡਰ ਦੇ ਹੈਵ ਟੂ ਬੀ ਬਾਈਪਾਰਟੀਸਨ ਐਕਚੁਅਲੀ ਕੁਝ ਵੀ ਨਹੀਂ ਪੋਲੀਟੀਕਲ ਕਰ ਸਕਦੇ okay in fact ਹਰ ਇੱਕ ਕਮੇਟੀ ਮੀਟਿੰਗ but issues of farmers that's not political right ਉਹ ਜਿਹੜੇ farmer ਦੇ issue ਉਹ ਤਾਂ farmer it depends USDA ਕੀ ਡਿਸਾਈਡ ਕਰਦੇ ਸੋ ਹਰ ਇੱਕ ਆਲਮੰਡ ਬੋਰਡ ਦੀ ਮੀਟਿੰਗ ਇੱਕ USDA ਰਿਪਰੈਜ਼ੈਂਟੇਟਿਵ ਹੁੰਦਾ ਕਹਿਣ ਲਈ ਤੁਸੀਂ ਕਰ ਸਕਦੇ ਔਰ ਨਹੀਂ ਕਰ ਸਕਦੇ but almond board ਕੀ ਕਰ ਸਕਦੇ they could do research ਜਿਹੜੇ ਸਾਡੇ ਲਈ beneficial ਆ ਸਾਡੀ ਕਹਾਣੀ ਲਈ beneficial ਆ and they can work with partners ਕਹਿ ਸਕਦੇ hey ਇਹ ਸਾਡਾ research ਆ you know ਜੇ ਤੁਸੀਂ ਕਰਨਾ ਕਰ ਲਓ with what you need to do and so different organizations have stepped up example ਇੱਕ ਸਾਡਾ ਹੈਗਾ Almond Alliance okay Almond Alliance puri voluntary you know it's not mandatory assessment Almond Alliance is a trade organization ਇਹ ਕਰ ਸਕਦੇ so what Almond Board can do is right spots focus, right grower outreach, and they can push them towards Almond Alliance. Almond Alliance, ja sakta Washington DC Canada. Hey, sada needs are. This is where specialty crops, you know, sanu support karna pehna on these issues. Oh, okay. Yeah, so Almond Board directly nahi kar sakte, but they can work in tangent. But that requires guidance from the board of directors. Canada, hey, this is where we need to focus our message without being political, but we can help other people in the cause. Okay, so ਹੁਣ ਜਿੱਦਾਂ ਤੁਸੀਂ ਇਸ ਟਾਈਮ ਬੈਲਟ ਤੇ ਆ how can people vote for you ਤੁਹਾਡੇ ਐਲਮੰਡ ਬੋਰਡ ਦੇ ਲਈ ਕਿਦਾਂ ਵੋਟ ਪਾ ਸਕਦੇ ਤੁਹਾਨੂੰ so every year ਜਿਹੜੇ packer processors ਅਸੀਂ handler ਬੁਲਾਉਂਦੇ every year almond board ਨੂੰ turn in ਕਰਦੇ a list of growers ਜਿਹੜੇ they work with that year ਉਹ list ਨਾ almond board ਹਰ ਇੱਕ ਸਾਲ ballots ਭੇਜਦੇ ਆ so if you've turned in ਬਦਾਮ to ਕੋਈ ਵੀ processor packer handler ਫਿਰ ਤੁਹਾਡੇ ਮੇਜ਼ ਦੇ ਵਿੱਚ already ਪਿਛਲੇ ਹਫ਼ਤੇ ਆਉਣਾ ਚਾਹੀਦਾ ਸੀ ballot okay yeah and ਤੁਸੀਂ ballot ਦੇਖੋਗੇ I think 4 or 5 spots up for election in almond board 10 board of director spots ਚਾਰ ਹੈਗੇ blue diamond ਦਾ okay like blue diamond ਜਦੋਂ almond board ਸ਼ੁਰੂ ਹੋਇਆ they were majority so 4 spots blue diamond ਦੇ ਆ they ਆਪ choose ਕਰ ਲੈਂਦੇ okay ਦੂਸਰੇ 6 spot ਹੈਗੇ independent ਤੇ that's what ਅਸੀਂ vote ਕਰ so ਜੇ ਤੁਸੀਂ ਹੈਗੇ non blue diamond grower ਤੁਸੀਂ vote ਕਰ ਸਕਦੇ oh okay so ਜਿਹੜੇ ਪ੍ਰੋਸੈਸਰ ਨੂੰ ਜਿਹੜਾ ਫਾਰਮਰ ਸੈਲ ਕਰਦਾ ਹੈ ਬੇਸਿਕਲੀ ਆਪਣੀ ਜਿਹੜੀ ਕ੍ਰੌਪ ਸੈਲ ਕਰਦਾ ਆ ਜੇ ਉਹ ਬਲੂ ਡਾਇਮੰਡ ਦੇ ਆ ਤੇ ਫਿਰ ਉਹ ਚੂਜ਼ ਨਹੀਂ ਕਰ ਸਕਦੇ ਨੋ ਕਿਉਂਕਿ ਬਲੂ ਡਾਇਮੰਡ ਆਪਣੋ ਆਪ ਆਈ ਡੋਨਟ ਨੋ ਐਗਜ਼ੈਕਟਲੀ ਉਹਦੇ ਸਿਸਟਮ ਕੀ ਹੈ ਉਹ ਆਪਣੋ ਆਪ ਚੂਜ਼ ਕਰ ਲੈਂਦੇ ਕਿਹਨੂੰ ਭੇਜਣਾ ਦੈਨ ਦੇ ਉਹ ਚਾਰ ਜਣੇ ਉੱਧਰ ਬੋਰਡ ਦੇ ਉੱਤੇ ਘੱਲਦੇ ਹਾਂਜੀ ਦੂਸਰੇ 6 ਸਪਾਟ ਹੈਗੇ 3 ਸਪਾਟ ਹੈਗੇ ਹੈਂਡਲਰ ਦੇ ਜਿਹੜੇ ਪ੍ਰੋਸੈਸਰ ਆ ਉਹ ਆਪ ਵੋਟ ਕਰਦੇ ਗਰੋਅਰ ਨਹੀਂ ਵੋਟ ਕਰਦੇ ਤੇ ਦੂਸਰੇ 3 ਸਪਾਟ ਹੈਗੇ ਉਹ ਗਰੋਅਰ ਦੇ ਪੋਜੀਸ਼ਨਸ ਆ ਗਰੋਅਰ ਸਿੱਧੇ ਵੋਟ ਕਰਦੇ ਐਂਡ ਸੋ ਸਿਰਫ ਅਸੀਂ 3 ਸਪਾਟ ਐਸ ਫਾਰਮਰਸ ਅਸੀਂ ਸਿਰਫ 3 ਸਪਾਟ ਅਫੈਕਟ ਕਰ ਸਕਦੇ ਹਾਂ ਟੋਟਲ ਬੋਰਡ ਮੈਂਬਰ ਕਿੰਨੇ ਆ 10 ਦੇ ਵਿੱਚੋਂ ਸਿਰਫ 3 ਨੂੰ but you know ਥੋੜਾ ਇਸ਼ੂ ਹੋ ਗਿਆ I feel and I know ਥੋੜਾ little hypocritical ਕਿਉਂਕਿ ਮੈਂ ਵੀ ਹੈਗਾ ਪੈਕਰ but ਅਸੀਂ mostly family friends and ਆਪ ਅਸੀਂ ਕਰਦੇ packing okay but ਜਿਹੜਾ board seat ਹੈ it's too many handlers but they handler sale ਬੰਦੇ ਨੂੰ ਭੇਜ ਦਿੰਦੇ okay so ਸੱਚੀ almost majority packer sales ਬੰਦੇ ਲੱਗੇ ਪਏ pack house directors ਇੰਨੇ farmer ਹੈ ਨਹੀਂ and you know ਸ਼ਾਇਦ ਹੈਗੇ farm side ਤੇ ਕਰਦੇ but they don't really have like the skin in the game you know there's end of the day they're sales people and so that's why ਉਹਨਾਂ ਨੇ ਸਿਰਫ as a handler packer ਤੇ ਜਿਹੜੇ blue diamond ਵਾਲੇ ਉਹਨਾਂ ਨੇ ਆਪਣਾ ਦੇਖਣਾ then nobody's going to listen to you that's their perspective and you know end of the day they should ਕਿਉਂਕਿ ਹੈਗੇ packer they should listen ਜਿਹੜੇ ਬੰਦੇ ਉਹਨੂੰ ਬਦਾਮ ਭੇਜਦੇ they should listen you know I don't know ਕਿੰਨਾ ਸੁਣਦੇ ਆ I can't speak to that but I think important board ਤੇ ਉੱਪਰ on the table ਸਾਡਾ community needs to be there and ਜਿਹੜਾ ਬੰਦਾ full-time farmer he needs to be there okay full-time farmer ਨੂੰ ਪਤਾ ਕਿੰਨੀ ਦੁੱਖੀ ਹੁੰਦੀ full-time farmer ਨੂੰ ਪਤਾ ਕੀ ਚਾਹੀਦਾ and what's going to help them out yeah so ਜੇ ਤੁਸੀਂ ਹੁਣ ਇੱਥੇ ਚੁਣੇ ਜਾਂਦੇ ਆ like what are the things you want to bring to the table ਕੀ ਤੁਸੀਂ ਕੁਝ different ਜਾਂ ਕਿੱਦਾਂ ਤੁਸੀਂ ਉਹ ਕਰਨਾ ਚਾਹੁੰਦੇ ਆ so first and foremost ਸਾਡੇ ਇੰਨੇ ਪੰਜਾਬੀ ਬਦਾਮ ਦੇ farmer one ਵੱਡਾ goal is we need a voice stable you know pa group that I think 2 ਸਾਲ ਹੋ ਗਏ as discussion the main cheese is we need to get organized so we can have a voice at the table you know and Canada matlab nahi they're doing anything wrong it's just we need to be involved for control of our destiny study future we need to have a hand in it so my first goal is represent study community okay and then second goal is and you know
almond board I've been involved ਹੁਣ 8 ਸਾਲ ਹੋ ਗਏ ਜਦੋਂ ਮੈਂ ਕਾਲਜ ਤੋਂ ਆਇਆ I did their leadership program ਮੈਂ ਸਮਝਦਾ how it works okay and there's a lot of money moving in and out and I think they do a good job I think ਹਜੇ ਵੀ ਜਿੰਦਾ same ਬੰਦਾ ਹੁੰਦਾ same bill ਦੇਖਦਾ they don't notice what's wrong they don't notice ਕੀ ਖਰਾਬ ਆ I think we need accountability and nama perspective and ਮੈਂ ਬਾਰ-ਬਾਰ ਹੀ ਕਹਾਂਗਾ ਜਿਹੜੇ ਬੰਦੇ board directors ਹੁਣ ਹੈਗੇ I actually respect them a lot I think ਮੈਂ ਹੈਗੇ intelligent ਲੋਕ but ਨਵੀਂ ਆਈਡੀਆਜ਼ ਆ ਨਹੀਂ ਸਕਦੇ ਜੇ ਉਹੀ ਬੰਦੇ ਬਾਰ-ਬਾਰ ਆਉਂਦੇ ਆ and ਜਿਹੜੇ ਪ੍ਰੋਬਲਮਸ ਆ ਉਹੀ ਬੰਦਾ ਬਾਰ-ਬਾਰ ਦੇਖਦਾ it doesn't look like a problem look like wallpaper ਆ ceiling ਤੇ ਵਿੱਚ right ਉਹੀ you need a ਬਾਹਰ ਦਾ ਬੰਦਾ ਆਉਣ ਕਹਿੰਦਾ hey that doesn't look right okay. and so those are more philosophy ਮੈਂ ਕਾਤੇ ਕਰਨਾ more specific ਚੀਜ਼ਾਂ new market development right I know ਉਹ ਕੋਸ਼ਿਸ਼ ਕਰਦੇ to work on new development but sadly future we need to rely on more markets ਕਰਕੇ problem ਹੈ when we rely on specific markets ਅਸੀਂ what's the word ਅਸੀਂ victims ਬਣ ਜਾਂਦੇ politics ਦੇ tariffs ਹੋ ਜਾਂਦੇ you know ਜੇ ਲੜਾਈ ਹੋ ਜਾਏ ਮੁਲਕਾਂ ਦੀ ਤੇ ਫਿਰ ਪ੍ਰੋਬਲਮ ਆ ਜਾਂਦੀ ਆ yes it's very important we need to focus on new market development and ਦੇਖਣ ਲਈ you know our market ਸਾਨੂੰ ਬਹੁਤ ਪੈਸੇ ਦਿੰਦੇ but maybe ਸਾਡਾ return threshold ਹੋ ਗਿਆ you know maybe we need to dial back so ਮੈਂ ਇਹ ਚੀਜ਼ਾਂ ਦਾ focus ਕਰਨਾ ਚਾਹੁੰਦਾ and then ਦੂਸਰੀ ਚੀਜ਼ grower ਦਾ input ਹੋਣਾ ਚਾਹੀਦਾ I think ਬਹੁਤ grower involved ਆ but ਹੋਰ grower involved ਹੋ ਸਕਦੇ to guide ਸਾਨੂੰ ਕੀ ਚਾਹੀਦਾ ਕਿੰਨੇ committees ਹੈਗੇ ਆ almond board ਤੇ ਸਾਨੂੰ ਹੋਰ grower ਚਾਹੀਦੇ ਬੈਠਣ ਲਈ ਕਹਿੰਦੇ hey I think this is where you need to go and ਜਿਹੜੇ committees you don't have to get elected you just need to go ਕਹਿੰਦੇ ਮੈਂ ਬੈਠਣਾ ਚਾਹੁੰਦਾ I want to listen I want to be part of the conversation okay so big part of it is I don't think board of directors ਚੰਗੀ job outreach ਕਰਦੇ you know decisions ਬਣਾ ਲੈਂਦੇ but ਕਿੰਨੀ ਵਾਰੀ ਜਾਂਦੇ ਲੋਕਾਂ ਨੂੰ ਕਹਿੰਦੇ hey you need to come to the board and sit in this conversation or at least ਕਹਿੰਦੇ hey this is what we're talking about ਮੈਂ ਅਗਲੇ ਮਹੀਨੇ ਮੈਂ ਕੀ ਕਹਾਂ what should I bring to the table what do you want to talk about and for growing I want to so going back you know politics there what can they affect ਮੈਂ ਬਹੁਤ ਗੁੱਸੇ ਹੋ ਗਿਆ ਸੀ when we had our taxes ਪਿਛਲੇ ਸਾਲ ਅਸੀਂ Sacramento ਗਏ ਸੀ ਉਸ ਤੋਂ ਪਹਿਲਾਂ ਮੈਂ I was traveling international ਸਾਡਾ COVID honeymoon 2 ਸਾਲ ਬਾਅਦ ਅਸੀਂ honeymoon ਲਿਆ flying back and I remember ਕਿਹਾ ਮੈਂ email ਕੀਤਾ almond board hey ਅਸੀਂ ਕੁਝ ਕਰਦੇ ਕਾਤੇ ਨਹੀਂ support ਕਿੱਧਰ ਆ and ਵਾਪਸ they email back you know ਅਸੀਂ support ਨਹੀਂ ਕਰ ਸਕਦੇ or by part ਮੈਨੂੰ ਪਤਾ ਸੀ answer but ਗੁੱਸੇ ਦੇ ਵਿੱਚ ਮੈਂ ਕਿਹਾ why aren't we doing anything so it ties back I want to guide ਸਾਡਾ research ਜਿਹੜਾ available and usable for organizations like Pug Group Almond Alliance research relevant research use ਕਰ ਸਕਦੇ and take it to Sacramento take it to Washington DC so ਜਿਹੜਾ research I guide it so it's more usable on a political level ਠੀਕ ਹੈ ਸੋ ਇਹ ਮਲਵਿੰਦਰ ਕਾਹਲ ਦੀ ਆਪਾਂ ਜਿਹੜੀ ਗੱਲਬਾਤ ਸੁਣ ਰਹੇ ਸੀ ਤੇ ਹੁਣ ਆਪਾਂ ਮੈਨੀ ਦੇ ਨਾਲ ਗੱਲਬਾਤ ਕਰਦੇ ਹਾਂ ਮੈਨੀ ਜੋਹਲ ਉਹਨਾਂ ਦੇ ਨਾਲ ਜਿਹੜੇ ਕਿ ਵਾਲਨਟ ਬੋਰਡ ਦੇ ਲਈ ਰਨ ਕਰ ਰਹੇ ਆ ਸੋ ਮੈਨੀ ਇਹ ਤੁਹਾਡੇ ਲਈ ਵੀ ਸੇਮ ਹੀ ਪ੍ਰੋਸੈਸ ਹੈਗਾ ਆ ਸੋ ਵੀ ਤੁਹਾਡਾ ਜਿਹੜਾ ਵਾਲਨਟ ਬੋਰਡ ਆ ਉਹ ਵੀ ਇਸੇ ਤਰੀਕੇ ਦੇ ਨਾਲ ਹੀ ਕੰਮ ਕਰਦਾ ਆ ਔਰ ਇਟਸ ਡਿਫਰੈਂਟ ਹਾਂਜੀ ਇਟਸ pretty similar only 1948 walnut board was established ਤੇ ਇਹ ਵੀ ਜਿੱਦਾਂ ਵੀ ਗਰੋਵਰਾਂ ਤੋਂ ਅਸੀਂ penny a pound ਰਹਿੰਦੇ ਅੱਗੇ ਤਾਂ ਜ਼ਿਆਦਾ ਸੀਗੇ ਹੁਣ ਥੋੜੇ ਘਟਾਏ ਹੋਏ ਉਹ ਚ ਵੀ ਪ੍ਰੋਬਲਮ ਆਉਂਦੀਆਂ ਗਰੋਵਰ ਕਹਿੰਦੇ ਤੁਸੀਂ ਕਰਦੇ ਨਹੀਂ ਕੁਛ there is a lot to be done ਵਾਲ ਖਰੋਟਾਂ ਲਈ ਚਾਹੀਦਾ ਜਿੱਦਾਂ domestic markets ਹੁਣ ਜਿੱਦਾਂ you know domestic ਸੇਲਾਂ ਤਾਂ ਹੀ ਨਹੀਂ ਗਈਆਂ ਵਾਲਰਾਂ ਦੀਆਂ ਹੈਗੀਆਂ ਪਰ ਪ੍ਰੋਡਕਟ ਵਧੀਆ ਨਹੀਂ ਦਿੰਦੇ ਜਿਹੜੇ ਸਾਰੇ ਵਧੀਆ ਪ੍ਰੋਡਕਟ ਐਕਸਪੋਰਟ ਹੋ ਜਾਂਦੀ ਆ ਤੇ ਜਿਹੜੀ ਕੀ ਪ੍ਰੋਡਕਟ ਉਹ ਜਿੱਦਾਂ ਕਾਸਕੋ ਸਟੋਰਾਂ ਚ ਜਿੱਦਾਂ ਵੱਡੀਆਂ ਸਟੋਰਾਂ ਚ ਤੁਸੀਂ ਦੇਖਦੇ ਆ 10 ਨੂੰ ਆ ਉਹ R&D research development ਸਾਨੂੰ ਜ਼ਿਆਦਾ ਹੋਰ ਜਿੱਦਾਂ domestic market ਖੋਲੀਏ ਅਸੀਂ flavored ਕੱਢੀਏ walnut ਜੇ flavored walnut ਜਿੱਦਾਂ almond flavored ਹੈਗਾ ਆ walnut flower ਵੀ ਜ਼ਿਆਦਾ we need more development on the walnuts on our side but we have nothing right now I mean there's ਕਈ ਕੰਪਨੀਆਂ ਲੱਗੀਆਂ walnuts flavor ਕੱਢਣ ਇੱਕ ਤਾਂ ਹੈਗੀ ਇੱਥੇ ਯੂਨੀਵਰਸਿਟੀ ਦੀ ਕੰਪਨੀ ਆ Unbound ਉਹਨਾਂ ਨੇ ਵੀ ਕੱਢੇ ਕਈ walnut ਵਾਲੇ flavors ਬਹੁਤ ਸੋਹਣੇ flavors ਆ ਇਦਾਂ ਦਾ we need more product out there more value added products and development just like the almonds you know
So that's my take on ਬੇਸਿਕਲੀ ਤੁਹਾਡਾ ਵੀ ਫੋਕਸ ਇਹੀ ਆ ਵੀ ਨਵੀਂ ਮਾਰਕੀਟ ਜਿਹੜੀ ਆ ਉਹ ਪੈਦਾ ਕੀਤੀ ਜਾਵੇ ਵਾਲਨਟ ਦੀ ਅਖਰੋਟਾਂ ਦੀ। ਹਾਂਜੀ ਹਾਂਜੀ। ਤੇ ਤੁਹਾਡੇ ਲਈ ਵੀ ਜਿਹੜੀ VOTING ਦਾ ਸਿਸਟਮ ਸੇਮ ਆ ਔਰ ਹਾਊ ਇਜ਼ ਇਟ? ਤੁਹਾਨੂੰ ਜੇ ਕਿਸੇ ਨੇ ਵੋਟ ਪਾਉਣੀ ਆ ਉਹਦੇ ਲਈ ਕੀ ਪ੍ਰੋਸੈਸ ਆ? ਸੇਮ ਥਿੰਗ, ਸੇਮ ਪ੍ਰੋਸੈਸ। ਜਿਹੜੇ ਹੈਂਡਲਰ ਉਹ ਦੱਸਦੇ ਆਹ ਗਰੋਵਰਾਂ ਦੇ ਉਹਨਾਂ ਦੇ NAD ਦੇ ਆਉਂਦੇ ਬੈਲਟ ਆਉਣੇ, ਉਹ ਬੈਲਟ ਆ ਚੁੱਕੇ ਆ ਲਾਸਟ 2 ਵੀਕਾਂ ਹੋ ਗਈਆਂ। ਠੀਕ ਹੈ। Yeah. So when is the last date? May 15 ਆ ਲਾਸਟ ਡੇਟ। ਥੋੜੇ ਦਿਨ ਹੀ ਰਹਿ ਗਏ, 2 ਵੀਕ ਹੀ ਜਿਹੜੇ ਉਹਦੇ ਵਿੱਚ ਆ। ਸੋ ਉਹ ਬੈਲਟ ਉਹ ਕਰਕੇ ਤੇ ਫਿਰ ਵਾਪਸ ਉਹਨਾਂ ਨੂੰ ਘੱਲਣਾ ਆ ਔਰ they can drop off some place? ਕਿੱਦਾਂ ਹੁੰਦਾ ਹੈ? Either they can drop off in Folsom, that's where the office is, or mail ਚ ਪਾ ਦੇਣ, it's fine, ਉਹਨਾਂ ਨੂੰ ਪਹੁੰਚੂਗਾ। ਅਖਰੋਟਾਂ ਦੇ ਪ੍ਰਾਈਸ ਮੈਨੀ ਬਹੁਤ ਹੀ ਜ਼ਿਆਦਾ ਡਿੱਗ ਗਏ ਆ। ਲੋਕ I don't know, ਕਿਸਾਨ ਦੇ ਲਈ ਤੇ ਬੜਾ ਔਖਾ ਆ ਜਿਹੜਾ ਗਰੋਵਰ ਕਰ ਰਿਹਾ ਆ। ਸੋ where do you see ਉਦਾਂ ਵਾਲਨਟ ਕਿੱਧਰ ਨੂੰ ਜਾ ਰਹੇ ਆ? ਇਸ ਵੇਲੇ ਪ੍ਰਾਈਸ ਹੈਜ਼ ਕੇਮ ਅਪ ਅ ਲਿਟਲ ਬਿਟ, ਬਟ ਇੰਨਾ ਨਹੀਂ ਜਿੰਨਾ ਆਪਾਂ ਸੋਚ ਸਕਦੇ ਆ। ਆਪਾਂ ਨੂੰ 90% ਜ਼ਿਆਦਾ ਸਾਰੇ ਖਰਚ ਖੁਰਚ ਚੱਕ ਕੇ ਥੋੜੇ ਬਹੁਤੇ ਬਚ ਜਾਣ। ਬਟ ਇਸ ਸਾਲ ਮੈਨੂੰ ਲੱਗਦਾ ਇੱਕ ਹੋਰ ਬੈਡ ਸਾਲ ਆਪਣਾ ਲੱਗਣਾ ਆ ਤੇ ਅਗਲੇ ਸਾਲ 2024 ਵਧੀਆ ਸਾਲ ਸ਼ੁਰੂ ਹੋਗਾ। ਰਾਈਟ ਨਾਓ ਕੀ ਪ੍ਰਾਈਸਿਸ ਉਦਾਂ ਜਿਹੜੀਆਂ ਚੱਲ ਰਹੀ ਆ? ਇਸ ਵੇਲੇ ਮੈਂ ਕਹਿ ਨਹੀਂ ਸਕਦਾ ਬਾਰਾ, ਬਟ ਆਈ ਥਿੰਕ ਇਨਸ਼ੋ ਪ੍ਰਾਈਸ 40-45 ਸੈਂਟ ਹੋਣੇ ਆ। ਸੋ ਤੁਸੀਂ ਜਿਹੜੇ ਕਿਸਾਨ ਆ ਉਹ ਸੋਚਦੇ ਵੀ ਇਹ ਤੋਂ ਡਬਲ ਹੋਣੇ ਚਾਹੀਦੇ ਐਟਲੀਸਟ, ਜਸਟ ਬ੍ਰੇਕ ਈਵਨ ਐਂਡ ਥੋੜਾ ਮਾੜਾ ਮੋਟਾ ਵਿੱਚ ਮਾਰਜਨ ਜਿਹੜੇ ਵੀ ਆਪਣੇ ਮਿਲਦੇ ਆ ਕਹਿੰਦੇ ਭਰਾਵਾ ਡਾਲਰ ਵੀ ਮਿਲ ਗਿਆ ਉਹੀ ਬਥੇਰਾ। So I think Malvinder, you can say the same thing. Element ਵਾਲਿਆਂ ਵੀ ਬਸ ਇਹੀ ਹਰ ਇੱਕ ਇਹ ਵੀ ਜਿਹੜਾ ਨਾਲ ਦੇ ਨਾਲ ਪ੍ਰੋਬਲਮ ਹੈਗੀ ਆ ਪ੍ਰਾਈਸਿਸ ਨੂੰ ਲੈ ਕੇ ਵੀ। Oh yeah, ਹਜੇ ਵੀ price problem ਆ। I would say ਸਾਡਾ initial grower ਦਾ return ਮਾਝਾ ਵੱਧ ਗਿਆ, it's doing well, ਹੈਗਾ 245, but on the low side ਸਾਡੇ ਜਿਹੜੇ ਤੁਹਾਡੇ pollinators ਆ ਉਹ price ਹੋਗਾ $1.54. Actually ਆਹ ਹਫ਼ਤੇ ਕਹਿੰਦੇ it's improved a lot 2 ਹਫ਼ਤੇ ਵਿੱਚ, but 1 ਮਹੀਨਾ 2 ਮਹੀਨੇ ਪਹਿਲਾਂ ਦੇਖੋ we're looking at average price below $1.50. So ਸਾਡਾ ਮਾਝਾ we've had a jump in pricing, but ਸਾਨੂੰ ਹੋਰ ਚਾਹੀਦਾ। ਜੇ ਬੰਦਾ ਕੋਲ ਲੋਨ ਲਿਆ, ਨਵਾਂ ਖੇਤ ਲਿਆ, ਤੁਹਾਡਾ cultivation cost maybe $1.75 ਹੋ ਸਕਦਾ, ਤੁਹਾਡੇ ਉਹਦੇ ਉੱਪਰ 75-50 cents principal interest, ਤੇ 250 ਹੈ ਨਹੀਂ, ਨਵਾਂ ਬੰਦਾ ਸਰਵਾਈਵ ਕਿੰਦਾ ਕਰੀਦਾ? ਲਾਈਕ ਉਹ ਤੇ ਹੈ, ਇਕਵਿਪਮੈਂਟ ਕਾਸਟ ਵੱਧ ਗਿਆ, ਫਰਟੀਲਾਈਜ਼ਰ ਦਾ, ਹਰ ਇੱਕ ਚੀਜ਼ ਦਾ ਜਿਹੜਾ ਕਾਸਟ ਆ ਉਹ ਵੱਧਦਾ ਜਾਂਦਾ ਹੈ। ਮੈਨੀ ਲਾਈਕ ਆਰ ਪੀਪਲ ਗੋਇੰਗ ਅਵੇ ਫਰੋਮ ਵਾਲਨਟ ਤੋਂ ਦੂਰ ਤਾਂ ਨਹੀਂ ਜਾ ਰਹੇ? ਔਰ ਲਾਈਕ ਐਜ਼ ਏ ਵਾਲਨਟ ਬੋਰਡ ਦੇ ਜੇ ਤੁਸੀਂ ਮੈਂਬਰ ਬਣਦੇ ਆ, ਤੁਸੀਂ ਕਿੱਦਾਂ ਸੋਚਦੇ ਆ ਵੀ ਜਿਹੜੀ ਅੰਡਰ ਏਕੜੇਜ ਜਿਹੜੀ ਇਹਦੀ ਵਾਲਨਟ ਦੀ ਉਹ ਵੱਧ ਸਕਦੀ ਆ? ਕਿੱਦਾਂ ਤੁਸੀਂ ਸੋਚਦੇ ਇਸ ਨੂੰ ਲੈ ਕੇ? ਆਈ ਥਿੰਕ ਵੱਧ ਸਕਦੀ ਆ, ਬਟ ਹੁਣ ਇਸ ਵੇਲੇ ਜਿੱਦਾਂ ਹੁਣ ਵਾਲਨਟ ਦਾ ਲਾਸਟ 5 years it's been a roller coaster. ਪ੍ਰਾਈਸਾਂ ਥੋੜ੍ਹੀਆਂ ਆਉਂਦੀਆਂ ਥੱਲੇ ਡਿੱਗ ਜਾਂਦੀਆਂ, ਆਉਂਦੀਆਂ ਥੱਲੇ ਡਿੱਗ ਜਾਂਦੀਆਂ। 12 it's a bad, ਕਹਿੰਦੇ ਹੁੰਦੇ ਇੰਗਲਿਸ਼ ਕਹਿੰਦੇ ਹੁੰਦੇ a bad taste in your mouth. So as of right now ਸਾਰੇ ਬਦਾਮਾਂ ਨੂੰ ਥੋੜਾ ਜਿਹਾ ਦੇਖਦੇ ਜਾਂ ਪੀਚਾਂ ਨੂੰ ਦੇਖਦੇ ਆ, you know, or ਪੈਸਟਲ ਨੂੰ ਦੇਖਦੇ ਆ, ਪ੍ਰਾਈਸਾਂ ਸੁਣੀਆਂ ਉਧਰ ਨੂੰ। So I mean almonds ਐਤਕੀ ਹੁਣ ਸ਼ੁਰੂ ਹੋਈਆਂ ਪ੍ਰਾਈਸਾਂ ਤਾਂ ਉਹਨੂੰ ਕਰਕੇ ਕੋਰਾ ਕੋਰਾ ਪਿਆ, ਮੀਂਹ ਮੂੰਹ ਪਿਆ, ਹੋਣੀ ਨਹੀਂ ਗਈ, but ਅਖਰੋਟਾਂ ਨੂੰ ਨਹੀਂ ਦੇਖਦੇ। ਓਕੇ, ਸੋ ਅਖਰੋਟ ਨੂੰ ਤਾਂ ਡੈਫੀਨੇਟਲੀ ਬਹੁਤ ਜਲਦੀ ਨਵੀਂ ਮਾਰਕੀਟਸ ਜਿਹੜੀਆਂ ਆ ਉਹ ਚਾਹੀਦੀਆਂ। ਮੈਂ ਉਧਰ ਯੂਨੀਵਰਸਿਟੀ ਵਾਲੇ ਪਾਸੇ ਵੀ ਮੇਰੇ ਜਾਣਕਾਰ ਆ ਜਿਹੜੇ ਕਰਦੇ ਆ ਪ੍ਰੂਨ ਦਾ ਕੰਮ ਕਰਦੇ ਆ। ਸੋ ਉਹਨਾਂ ਨੇ ਹੁਣ ਮਾਰਕੀਟਿੰਗ ਦਾ ਲਾਈਕ ਦੈਟਸ ਵਾਟ ਇਟ ਇਜ਼। ਆਈ ਥਿੰਕ ਇਹੀ ਤੁਹਾਡੇ ਜਿਹੜੀਆਂ ਜੌਬਸ ਆ ਵੀ ਮਾਰਕੀਟ ਕਿੱਦਾਂ ਕਰਨੀ ਆ, ਵੀ ਜਦੋਂ ਪ੍ਰੂਨ ਕਹਿਣ ਲੱਗੇ ਹੁਣ ਲੋਕੀ ਢਿੱਡ ਦੇ ਨਾਲ ਜੋੜ ਕੇ ਆ ਵੀ ਜਿਹੜੀ ਜਿਨ੍ਹਾਂ ਦੀ ਪਾਚਨ ਸ਼ਕਤੀ ਨਹੀਂ ਆ ਸਿਰਫ ਉੱਦਾਂ ਆ, ਸੋ ਉਹਦੀ ਨਿਆਣਿਆਂ 'ਚ ਜਾਂ ਬਾਕੀਆਂ ਦੇ ਵਿੱਚ ਸੇਲ ਘੱਟ ਗਈ। So they started doing dried plums now. ਵੀ ਉਹਦਾ ਨਾਂ ਚੇਂਜ ਕਰ ਲਿਆ ਉਹਨਾਂ ਨੇ। So they done that. So I think ਇਦਾਂ ਦੀਆਂ ਚੀਜ਼ਾਂ ਤੁਹਾਡੇ ਜਿਹੜੇ ਬੋਰਡਸ ਆ ਉਹਨਾਂ ਨੂੰ ਦੇਖਣੀਆਂ ਪੈਣੀਆਂ, how to sell more to people there. Yes, I agree. Yeah, so definitely ਇਹ ਦੇਖਣਾ ਹੈ। ਤੇ ਸੋ ਮੈਨੀ ਹੋਰ ਤੁਸੀਂ ਇਸ ਦੇ ਵਿੱਚ ਕੀ ਐਡ ਕਰਨਾ ਚਾਹੁੰਦੇ ਆ ਕੀ ਜਿਹੜੇ ਵਾਲਨਟ ਬੋਰਡ ਦੇ ਲਈ ਜਿਹੜਾ ਤੁਸੀਂ ਰਨ ਕਰ ਰਹੇ ਆ? ਹੋਰ ਇਸ ਤੋਂ ਇਲਾਵਾ ਕੀ ਤੁਸੀਂ ਸੋਚਦੇ ਆ? what is your appeal to other farmers for? I say ਇਹ ਹੁਣ ਜਿਹੜਾ ਨਵਾਂ CCO ਆਇਆ ਵਾਲਨਟ ਬੋਰਡ, ਉਹਦਾ ਨਾਂ ਹੈਗਾ ਰੋਬਰਟ, and
ਉਹ ਆਇਆ ਹੈਗਾ ਦੋਏ ਦੇ ਵਿੱਚੋਂ ਬਲੂਬੇਰੀਜ਼ ਤੋਂ। ਓਕੇ, ਉਹਦਾ ਇਨਟੇਕ ਹੈਗਾ ਜ਼ਿਆਦਾ ਵਾਲਨਟਸ ਬੇਕਰੀ ਵਾਲੇ ਪਾਸੇ ਨਹੀਂ ਚਾਹੀਦੀਆਂ, ਤਾਂ ਆਪਾਂ ਨੂੰ ਗਰੋਸਰੀ ਆਇਲਸ ਚਾਹੀਦੀਆਂ, ਵਿਜ਼ੀਬਲ ਹੋਵੇ ਪ੍ਰੋਡਕਟ, ਵਿਜ਼ੀਬਲ ਹੋਵੇ, ਲੋਕਾਂ ਨੂੰ ਈਜ਼ੀ ਰੀਚ, ਤੇ ਉਹਨਾਂ ਦਾ ਡਿਮਾਂਡ ਹੌਲੀ ਹੌਲੀ ਵੱਧ ਸਕਦਾ ਆ। So I think there is going to be changes coming quicker than we think, but it's still ਜਿੰਨਾ turn around the market ਨੂੰ ਕਰਨਾ, it takes time. ਠੀਕ ਆ। ਤੇ ਤੁਹਾਡੇ ਵੀ ਦਿਮਾਗ ਦੇ ਵਿੱਚ ਕੋਈ ਹੋਰ ਆਈਡੀਆਜ਼ ਹੈਗੇ ਆ, ਜੇ ਤੁਸੀਂ ਬੋਰਡ ਦੇ ਉੱਤੇ ਆਉਂਦੇ ਆ ਤਾਂ ਤੁਸੀਂ ਕਿਹੜੇ ਪਾਸੇ ਨੂੰ ਕੀ ਚੇਂਜਸ ਜਿਹੜੇ ਤੁਸੀਂ ਕਰ ਸਕਦੇ ਆ, ਜਾਂ ਕਿੱਦਾਂ ਦੀ ਸਲਾਹ ਜਿਹੜੀ ਆ ਤੁਸੀਂ ਇਸ ਦੇ ਵਿੱਚ ਦੇ ਸਕਦੇ ਆ? ਇਹੀ ਆ, ਇੱਧਰ ਨੂੰ ਪ੍ਰੋਡਕਟ ਹੋਰ ਚਾਹੀਦੀ ਆਪਾਂ ਨੂੰ, ਡਿਫਰੈਂਟ ਆਊਟਲੈਟਸ ਚਾਹੀਦੀਆਂ ਆ, ਤੇ I can only appoint ਕੀ ਆਪਾਂ ਕੱਢ ਸਕਦੇ ਆ, ਨਿਊ ਪ੍ਰੋਡਕਟਸ ਕੀ ਆਈਡੀਆ ਹੈਗੇ ਆ, but ਮੈਂ ਕਹਿਣਾ ਨਹੀਂ ਚਾਹੁੰਦਾ। Yeah, makes sense. Just ideas, but I'll get the next time we will talk on the radio for sure. ਠੀਕ ਹੈ, ਚਲੋ ਦੈਟਸ ਗੁੱਡ। ਤੇ ਤੁਹਾਡੇ ਵੀ ਉੱਥੇ 10 ਬੋਰਡ ਮੈਂਬਰ ਹੁੰਦੇ ਆ, ਜਿਨ੍ਹਾਂ ਚੋਂ ਇੱਕ ਜਿੱਦਾਂ ਇਹਨਾਂ ਨੇ ਦੱਸਿਆ ਵੀ ਬਲੂ ਡਾਇਮੰਡ ਦੇ ਆ, ਕੁਝ ਪੈਕਰਸ ਦੇ ਆ, ਕੁਝ ਫਾਰਮਰਸ ਦੇ ਆ। ਸੋ ਤੁਹਾਡੇ ਉੱਥੇ ਜਿਹੜਾ ਵਾਲਨਟ ਬੋਰਡ ਉਹ ਫਿਰ ਕਿੱਦਾਂ ਕੰਮ ਕਰਦਾ ਆ, ਉਹਦੇ ਕਿੰਨੇ ਮੈਂਬਰਸ ਆ, ਕਿੱਦਾਂ ਹੁੰਦਾ ਆ ਉਹਦਾ? ਇਹਦੇ ਮੈਂ ਹਜੇ too familiar ਨਹੀਂ ਹੋਇਆ ਕਰਕੇ ਇਹ ਹੈਗਾ, ਮੈਨੂੰ ਨੋਮੀਨੇਟ ਕੀਤਾ ਗਿਆ ਆ। Okay. Getting to know it, so it's going to take me, once I get to know it. I don't know too much about it right now. ਚਲੋ ਠੀਕ ਹੈ, ਚਲੋ ਕੋਈ ਨਹੀਂ। ਸੋ ਈਜ਼ੀਲੀ ਅਪਰੋਚੇਬਲ ਹੋ ਸਕਦੇ ਆ। ਚਲੋ ਆਪਣੇ ਜਿਹੜੇ ਮੁੰਡੇ ਆ ਜੇ ਇੱਥੇ ਰਨ ਕਰਦੇ ਆ, ਜੇ ਉਹ ਵਿਨ ਕਰਦੇ ਆ, ਸੋ ਇਟ ਵਿਲ ਬੀ ਗੁੱਡ ਵੀ ਜਿਹੜੇ ਵਾਲਨਟ ਦੇ ਫਾਰਮਰ ਆ ਤੇ ਜਿੱਦਾਂ ਐਲਮੰਡ ਦੇ ਫਾਰਮਰ ਆ, ਉਹਨਾਂ ਨੂੰ ਈਜ਼ੀ ਐਕਸੈਸ ਇਹਨਾਂ ਬੋਰਡਸ ਦੇ ਤੱਕ ਹੋਊਗਾ। ਜਿਹੜੇ ਵੀ ਇਸ਼ੂਜ਼ ਆ ਰਹੇ ਆ ਜਾਂ ਉਹਨਾਂ ਦੇ ਕੀ ਆਈਡੀਆਜ਼ ਆ ਜਿਹੜੇ ਇੰਪਲੀਮੈਂਟ ਕੀਤੇ ਜਾ ਸਕਦੇ ਆ, ਉਹਨਾਂ ਨੂੰ ਪਹੁੰਚਾਉਣਾ ਜਿਹੜਾ ਉਹ ਸੌਖਾ ਜਿਹੜਾ ਉਹ ਹੋ ਸਕਦਾ ਆ। ਸੋ ਮਲਵਿੰਦਰ, ਬਿਫੋਰ ਵੀ ਲੀਵ, ਬਿਫੋਰ ਵੀ ਗੋ, ਤੁਹਾਡੇ ਹੋਰ ਤੁਸੀਂ ਇਸ ਦੇ ਵਿੱਚ ਕੀ ਐਡ ਕਰਨਾ ਚਾਹੁੰਦੇ ਆ ਆਪਣੀ ਗੱਲਬਾਤ ਦੇ ਵਿੱਚ? ਮੇਨ ਚੀਜ਼ ਹੈ ਸਾਡਾ ਕਮਿਊਨਿਟੀ ਸਟਰੋਂਗ ਹੈ। We have too much skin in the game, ਕੁਛ ਨਾ ਕਹਿਣ ਲਈ। We have too much skin in the game not to participate. That's the main ਚੀਜ਼ ਹੈ। Everybody, ਸਾਰੇ ਕਹਿ ਸਕਦੇ times are hard, ਬਸ ਕੀ ਕਰਨਗੇ when times are hard? It always is hard. ਟਾਈਮ ਤਾਂ ਹਮੇਸ਼ਾ ਹੀ ਔਖਾ ਹੀ ਰਹਿੰਦਾ ਕਿਤੇ ਨਾ ਕਿਤੇ। ਸੋ ਨਾ ਬਿਲਕੁਲ ਰਿਪਰੈਜ਼ੈਂਟੇਸ਼ਨ ਮੈਟਰਸ। ਇਹ ਆਪਾਂ ਜਿਹੜੀ ਉਹ ਦੇਖਦੇ ਹਾਂ। ਪੰਜਾਬੀ ਫਾਰਮਰ ਬਹੁਤ ਨੇ, ਹੁਣ ਜਿੱਦਾਂ ਵਾਲਨਟ ਦੇ, ਐਲਮੰਡ ਦੇ ਆ, ਪਿਸਤੇ ਦੇ ਵੀ ਆ, ਗ੍ਰੇਪਸ ਦੇ ਵੀ ਆ, ਹਰ ਇੱਕ ਪਾਸੇ ਬਹੁਤ ਨੇ। ਈਵਨ ਸਬਜ਼ੀਆਂ ਦੇ ਵਿੱਚ ਵੀ ਹੁਣ ਆਉਣ ਲੱਗ ਗਏ ਆ। ਸੋ ਵੀ ਨੀਡ ਟੂ ਸੀ ਵੀ ਜਿੱਥੇ ਜਿੱਥੇ ਡਿਸੀਜਨ ਮੇਕਿੰਗ ਹੁੰਦੀ ਆ, ਐਗਜ਼ੈਕਟਿਵ ਡਿਸੀਜਨਸ ਲਏ ਜਾਂਦੇ ਆ, ਵੀ ਉੱਥੇ ਵੀ ਆਪਣੀ ਜਿਹੜੀ ਉਹ ਰਿਪਰੈਜ਼ੈਂਟੇਸ਼ਨ ਜ਼ਰੂਰ ਹੋਵੇ। ਸੋ ਐਲਮੰਡ ਬੋਰਡ ਤੇ ਵਾਲਨਟ ਬੋਰਡ, ਇਹਨਾਂ ਦੋਨਾਂ ਦੇ ਲਈ ਇਹ ਦੋ ਮੁੰਡੇ ਖੜੇ ਆ। ਮਲਵਿੰਦਰ ਕਾਹਲ ਐਲਮੰਡ ਬੋਰਡ ਦੇ ਲਈ ਤੇ ਮੈਨੀ ਜੋਹਲ ਵਾਲਨਟ ਬੋਰਡ ਦੇ ਲਈ। ਸੋ ਜੇ ਤੁਹਾਡੇ ਕੋਲ ਇਹਨਾਂ ਦੇ ਲਈ ਬੈਲਟ ਆਏ, ਇਹਨਾਂ ਦੇ ਨਾਮ ਵਾਲੇ ਬੈਲਟ ਆਏ ਆ, ਸੋ ਤੁਸੀਂ ਜ਼ਰੂਰ ਵੋਟ ਪਾ ਕੇ ਕਰੋ ਤੇ ਮੁੰਡਿਆਂ ਨੂੰ ਆਪਣਿਆਂ ਨੂੰ ਜਿਹੜਾ ਅਸੀਂ ਇਸ ਥਾਂ ਤੱਕ ਪਹੁੰਚਾਓ, ਤਾਂ ਜੋ ਆਪਣੀ ਆਵਾਜ਼, ਪੰਜਾਬੀ ਜਿਹੜੇ ਫਾਰਮਰਸ ਆ ਉਹਨਾਂ ਦੀ ਆਵਾਜ਼ ਆ ਉੱਥੇ ਤੱਕ ਪਹੁੰਚ ਸਕੇ। ਸੋ ਮੈਨੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਮੈਨੀ ਗੱਲਬਾਤ ਕਰਨ ਦੇ ਲਈ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਤੇ ਮਲਵਿੰਦਰ, ਆਪਾਂ ਵੀ ਆਪਣੀ ਗੱਲਬਾਤ ਨੂੰ ਜਿਹੜਾ ਹੁਣ ਇੱਥੇ ਹੀ ਸਮਾਪਤ ਕਰਦੇ ਹਾਂ। ਤੇ ਥੈਂਕ ਯੂ, ਬਹੁਤ ਚੰਗਾ ਲੱਗਾ ਮਿਲ ਕੇ, ਤੇ ਬੈਸਟ ਆਫ ਲੱਕ ਟੂ ਬੋਥ ਆਫ ਯੂ ਗਾਇਜ਼। ਤੇ ਮਿਲਦੇ ਫਿਰ ਆਪਾਂ ਅਗਲੀ ਵਾਰੀ, ਮਿਹਰਬਾਨੀ, ਥੈਂਕ ਯੂ। one last year, ਜੱਟ ਇੰਨੀ ਦੂਰ ਆਏ, we can't stay quiet. ਨਾ ਬਿਲਕੁਲ, ਤੁਹਾਡੇ ਤਾਂ ਮਡੇਰੇ ਦੇ ਹੋਰ ਵੀ ਬਥੇਰੇ ਰੌਲੇ ਜਿਹੜੇ ਉਹ ਨਾਲ ਅਸੀਂ ਬਹੁਤ ਪ੍ਰਾਊਡ ਆ ਸਾਡੇ ਮਡੇਰੇ ਦੇ ਫਾਰਮਰ। ਨਹੀਂ, ਚਲੋ ਵਧੀਆ, ਚਲੋ ਥੈਂਕ ਯੂ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸੋ ਸਰੋਤਿਓ, ਆਪਣੇ ਪ੍ਰੋਗਰਾਮ ਨੂੰ ਹੁਣ ਜਿਹੜਾ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਗੱਲਬਾਤ ਦੀ ਜਿਹੜੀ ਇੱਥੇ ਹੀ ਸਮਾਪਤੀ ਆ, ਤੇ ਅਗਲੇ ਮੰਗਲਵਾਰ ਨੂੰ ਆਪਾਂ ਫਿਰ ਮਿਲਾਂਗੇ। ਗੱਲਬਾਤ ਨੂੰ ਇੱਦਾਂ ਹੀ ਜਿਹੜਾ ਹੈ ਜੀ, ਹੋਰ ਫਾਰਮਿੰਗ ਦੇ ਜਿਹੜੇ ਇਸ਼ੂਜ਼ ਆ, ਹੋਰ ਗੱਲਾਂ ਨੂੰ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।